ਇਹ ਜੀ ਨਜਮ ਹੁਸੈਨ ਸੀਗੇ ਸਾਹਿਬ ਦੀ ਵਾਰ ਦੀ ਵਾਰ ਵਿੱਚੋਂ ਨਜ਼ਮ ਹੈਗੀ ਹੈ ਮੁਲਤਾਨ ਸ਼ਹਿਰ ਦੀ ਵਾਰ। ਸ਼ਹਿਰਾਂ ਵਿੱਚੋਂ ਸ਼ਹਿਰ ਸੁਣੀਂਦਾ, ਪੰਜ ਜਿਹਦੇ ਦਰਵਾਜ਼ੇ, ਚਾਰ ਤਾਂ ਅੱਖੀਂ ਲੱਭਣ ਵਗਦੇ, ਪੰਜਵਾਂ ਬੰਦ ਸੁਣੀਂਦਾ। ਚੌਂ ਦੇ ਚਾਰ ਬਾਜ਼ਾਰ ਦਸੇਂਦੇ, ਜਿਹੜੇ ਬਾਜ਼ਾਰੀ ਅੰਦਰ ਲੰਘੋ, ਧੁਰ ਵਿਚਕਾਰ ਸ਼ਹਿਰ ਦੇ ਲਿਸ਼ਕਣ, ਬੁਰਜ ਮਨਾਰੇ ਰਾਜ ਕਿਲੇ ਦੇ, ਦੋਹਰੇ ਬੁਰਜ ਤੇ ਦੋਰ ਝਰੋਕੇ, ਦੋਰ ਫਸੀਲ ਦੁਆਲੇ। ਇਹਨਾਂ ਵਿੱਚੋਂ ਚਾਰ ਤਾਂ ਅੱਖੀ, ਪੰਜਵਾਂ ਬੰਦ, ਇਹ ਤੇ ਸਾਫ਼ ਹੀ ਤੁਹਾਨੂੰ ਸਮਝ ਆ ਹੀ ਗਈ ਹੈ। ਚਾਰੇ ਜਿਹੜੇ ਨੇ, ਚਾਰੇ ਜਿਹੜੇ ਦਰਵਾਜ਼ੇ ਨੇ ਉਹਨਾਂ ਦੇ ਚਾਰ ਬਾਜ਼ਾਰ ਨੇ। ਇਹਦਾ ਮਤਲਬ ਹੈ ਕਿ ਅਸੀਂ ਗੱਲ ਕਰ ਰਹੇ ਹਾਂ ਸੁਸਾਇਟੀ ਦੀ ਜਾਂ ਯੂਨੀਵਰਸ ਦੇ ਦੀ ਚਾਰਾਂ ਡਾਇਰੈਕਸ਼ਨਸ ਦੀ, ਚਾਰੋਂ ਪਾਸੇ ਦੀ ਗੱਲ ਕਰ ਰਹੇ ਹਾਂ ਅਸੀਂ। ਜਿਹੜੇ ਬਾਜ਼ਾਰੀ ਅੰਦਰ ਲੰਘੋ, ਧੁਰ ਵਿਚਕਾਰ, ਧੁਰ ਮਤਲਬ ਐਨ ਐਗਜ਼ੈਕਟਲੀ ਇਨ ਦਾ ਸੈਂਟਰ, ਧੁਰ ਵਿਚਕਾਰ ਸ਼ਹਿਰ ਦੇ ਲਿਸ਼ਕਣ, ਲਿਸ਼ਕਣ ਦਾ ਮਤਲਬ ਹੈ ਚਮਕਦੇ ਨੇ, ਬੁਰਜ ਮਨਾਰੇ ਰਾਜ ਕਿਲੇ ਦੇ। ਰਾਜ ਕਿਲਾ ਜਿਹੜਾ ਹੈ, ਜਿਹੜੀ ਸਟੇਟ ਦੀ ਹਾਈਐਸਟ ਪਲੇਸ ਹੈ, ਉਹਦੇ ਬੁਰਜ ਤੇ ਮਨਾਰੇ ਜਿਹੜੇ ਨੇ, ਬੁਰਜ ਨੇ ਤੇ ਨਾਲ ਮਨਾਰੇ ਨੇ। ਬੁਰਜ ਜਿਹੜੇ ਨੇ ਉਹ ਸਮਝੋ ਤੁਸੀਂ ਕਿ ਜ਼ਾਹਰ ਕਰਦੇ ਨੇ ਬਾਦਸ਼ਾਹ ਦੀ ਤਾਕਤ ਨੂੰ, ਤੇ ਮਨਾਰੇ ਜਿਹੜੇ ਨੇ ਉਹ ਮਜ਼ਹਬ ਦੀ ਤਾਕਤ ਦਾ ਸਿੰਬਲ ਨੇ। ਬੁਰਜ ਮਨਾਰੇ ਰਾਜ ਕਿਲੇ ਦੇ, ਕਿਲਾ ਜਿਹੜਾ ਹੈ ਉਹਦੇ ਬੁਰਜ ਤੇ ਮਨਾਰਿਆਂ ਦੇ ਉੱਤੇ ਮਨਾਰੇ ਜਿਹੜੇ ਲਿਸ਼ਕ ਰਹੇ ਨੇ, ਦੋਵਾਂ ਨੂੰ ਵੱਖਰਾ ਵੱਖਰਾ ਸਮਝੋ। ਦੋਹਰੇ ਬੁਰਜ ਤੇ ਦੋਰ ਝਰੋਕੇ, ਜਿਹੜੇ ਬੁਰਜ ਨੇ ਉਹ ਵੀ ਦੋਹਰੇ ਦੋਹਰੇ ਨੇ, ਝਰੋਕੇ, ਜਿੱਥੇ ਝਰੋਕੇ ਜਿਹੜੀ ਕੀ ਕਹਿੰਦੇ ਨੇ ਜੀ ਝਰੋਕੇ ਨੂੰ ਅੰਗਰੇਜ਼ੀ ਚ, ਦੋ ਹੈ ਝਰੋਕੇ ਦਾ ਬੜਾ ਆਮ ਲਫ਼ਜ਼ है, हिंदी ਦਾ भी है। मैं वैसे याद करने की कोशिश कर, अखियों के झरोकों से देखा जो झांक के। दोर झरोके, दोर फसील दुआले। फसील ਦਾ ਮਤਲਬ ਹੁੰਦਾ ਹੈ ਕੰਧ, ਤੇ ਦੋਹਰੀਆਂ ਕੰਧਾਂ ਨੇ। ਮਤਲਬ ਇਹ ਹੈ ਕਿ ਜਿਹੜੀ ਕਿਲਾ ਹੈ ਜਾਂ ਜਿਹੜੀ ਹਾਈਐਸਟ ਸੀਟ ਆਫ ਸਟੇਟ ਹੈ, ਉਹਦੇ ਦੁਆਲੇ ਦੋਹਰੀਆਂ ਦੋਹਰੇ ਹਰ ਸ਼ੈ ਹੈਗੀ ਆ। ਤੇ ਕੀ ਮਤਲਬ ਉਹਦੀ ਜਿਹੜੀ ਸੀਕ੍ਰੇਸੀ ਹੈ, ਲੋਕਾਂ ਤੋਂ ਜਿਹੜੀ ਲੁੱਕ ਹੈ ਉਹਦੀ, ਉਹ ਡਬਲ ਹੈ। ਮਤਲਬ ਹੁਣ ਅੱਗੇ ਜਿਹੜੇ ਆਉਣਗੇ ਉਹਨਾਂ ਦੀ ਲੁੱਕ ਨਹੀਂ ਹੈਗੀ, ਉਹ ਸਾਹਮਣੇ ਨਜ਼ਰ ਆਉਂਦੇ ਨੇ। ਲੇਕਿਨ ਇਹ ਜਿਹੜਾ ਸਾਰਾ ਕੁਛ ਹੈ, ਇਹ ਸਾਰਾ ਕੁਛ ਡਬਲ ਸੀਕ੍ਰੇਸੀ ਦੇ ਵਿੱਚ ਲੁਕਿਆ ਹੈ। ਉਹ ਫੰਕਸ਼ਨ ਕਿਵੇਂ ਕਰਦਾ ਹੈ, ਮਤਲਬ ਆਮ ਬੰਦੇ ਨੂੰ ਸਟੇਟ ਦੇ ਅਦਾਰੇ, ਉਹਦੇ ਇੰਸਟੀਟਿਊਸ਼ਨਸ ਕਿਵੇਂ ਫੰਕਸ਼ਨ ਕਰਦੇ ਨੇ, ਔਰ ਉਹਦਾ ਮਜ਼ਹਬ ਨਾਲ ਕੀ ਤਾਲੁਕ ਹੁੰਦਾ ਹੈ, ਉਹਦਾ ਟ੍ਰੈਡੀਸ਼ਨਸ ਨਾਲ ਕੀ ਤਾਲੁਕ ਹੁੰਦਾ ਹੈ ਸਟੇਟ ਦਾ, ਇਹਦੇ ਬਾਰੇ 'ਚ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ। ਆਮ ਲੋਕ ਬਸ ਇਹ ਸਮਝਦੇ ਨੇ ਜੀ ਉਹ ਬਾਦਸ਼ਾਹ ਬੈਠਾ ਹੈ ਉੱਥੇ, ਜਾਂ ਪ੍ਰਾਈਮ ਮਿਨਿਸਟਰ ਬੈਠਾ ਹੈ ਉੱਥੇ, ਜਾਂ ਪ੍ਰੈਜ਼ੀਡੈਂਟ ਉੱਤੇ ਬੈਠਾ ਹੈ। ਲੇਕਿਨ ਪ੍ਰੈਜ਼ੀਡੈਂਟ ਤੇ ਸਿਰਫ ਉਹ ਤੇ ਇੱਕ ਨਜ਼ਰ ਆ, ਉਹ ਤੇ ਇੱਕ ਬੁਰਜ ਹੈਗਾ ਹੈ। ਲੇਕਿਨ ਉਹਦੇ ਜਿਹੜੇ ਝਰੋਕੇ ਤੇ ਕੰਧਾਂ ਜਿਹੜੀਆਂ ਦੋਹਰੀਆਂ ਬਲੀਆਂ ਨੇ, ਉਹਨਾਂ ਦੀ ਆਮ ਬੰਦੇ ਨੂੰ ਸਮਝ ਨਹੀਂ ਹੁੰਦੀ। ਰਾਜ ਕਿਲੇ ਵਿੱਚ ਰਾਜ ਮਹਲ ਤੇ ਛਾਉਣੀ ਤੇ ਦਰਬਾਰ ਕਚਹਿਰੀ। ਡਾਕਟਰ ਸਾਹਿਬ, ਇੱਕ ਮੈਂ ਥੋੜਾ ਪੁੱਛਾਂ ਕਿ
ਜਿਹੜੀ ਮੁਲਤਾਨ ਸ਼ਹਿਰ ਹੈ ਉਹਦੀ ਫਿਜ਼ੀਕਲ ਲੇਆਊਟ ਜਿਹੜੀ ਆ ਉਹ ਵੀ ਕੋਈ ਹਿਸਟੋਰੀਕਲ ਐਸੇ ਤਰ੍ਹਾਂ ਦੀ ਹੈ ਜਾਂ ਕਿ ਆਮ ਸ਼ਹਿਰਾਂ ਵਰਗਾ ਸ਼ਹਿਰ ਹੀ ਹੈ? ਕੀ ਉਹਦਾ? ਨਹੀਂ, ਆਮ ਸ਼ਹਿਰਾਂ ਵਗੈਰਾ ਸ਼ਹਿਰ ਤੇ ਨਹੀਂ ਹੈਗਾ, ਪੁਰਾਣਾ ਬਹੁਤ ਪੁਰਾਣਾ ਸ਼ਹਿਰ ਹੈ। ਹਾਂਜੀ। ਤੇ ਉਹਦੀ ਮੇਰੇ ਖਿਆਲ ਹੈ, ਮੈਂ ਫਿਰ ਕੇ ਨਹੀਂ ਵੇਖਿਆ, ਮੈਂ ਗਿਆ ਮੁਲਤਾਨ 2-3 ਵਾਰੀ। ਤੇ ਉਹਦੇ ਜਿਹੜੇ ਬਾਜ਼ਾਰ ਨੇ ਉਹ ਛੋਟੇ ਨਿੱਕੇ ਬਾਜ਼ਾਰ ਨੇ, ਜਿਵੇਂ ਪੁਰਾਣੇ ਜ਼ਮਾਨੇ ਦੇ ਸ਼ਹਿਰਾਂ ਦੇ ਹੁੰਦੇ ਸਨ। ਅੱਛਾ। ਛੋਟੀਆਂ ਗਲੀਆਂ, ਤੇ ਉਹ ਅੰਦਰ ਉਹਨਾਂ ਦੇ ਇੱਕੋ ਜਿਵੇਂ ਜਿਵੇਂ ਹੈ ਨਾ, ਜਿਵੇਂ ਲਾਲਪੁਰ ਸ਼ਹਿਰ ਹੈ ਨਾ ਜਿਹੜਾ ਪਾਕਿਸਤਾਨ ਦਾ, ਲਾਲਪੁਰ ਸ਼ਹਿਰ ਦੇ ਵਿੱਚ ਬਿਲਕੁਲ ਸੈਂਟਰ ਦੇ ਵਿੱਚ ਘੰਟਾ ਘਰ ਹੈ। ਅੱਛਾ। ਤੇ ਜਿੰਨੇ ਵੀ ਬਾਜ਼ਾਰ ਨੇ ਉਹ ਸਾਰੇ ਘੰਟਾ ਘਰ ਵੱਲ ਨੂੰ ਜਾਂਦੇ ਨੇ। ਅੱਛਾ, ਲੇਆਊਟ ਇਹ ਆ। ਲੇਆਊਟ ਇਹ ਹੈ, ਮੇਰੇ ਖਿਆਲ ਮੁਲਤਾਨ ਸ਼ਹਿਰ ਦਾ ਵੀ ਕੋਈ ਇੰਜ ਦਾ ਹੀ ਲੇਆਊਟ ਹੈ। ਠੀਕ ਹੈ। ਤੇ ਮੁਲਤਾਨ ਸ਼ਹਿਰ ਜਿਹੜਾ ਹੈ ਉਹ ਜਿਵੇਂ ਕਿਸ਼ਵਰ ਹੋਰਾਂ ਨੇ ਕਿਹਾ ਨਾ ਕਿ ਸੂਫੀਆਂ ਦੇ ਸੈਂਟਰ ਦੀ ਵਜ੍ਹਾ ਤੋਂ ਜ਼ਿਆਦਾ ਮਸ਼ਹੂਰ ਹੈ, ਲੇਕਿਨ ਮੈਂ ਇੱਥੇ ਇੱਕ ਗੱਲ ਤੁਹਾਨੂੰ ਜਿਹੜੀ ਹੈ ਉਹ ਵਾਜ਼ਿਹ ਕਰਦੇ ਹਾਂ, ਇਹ ਨਜ਼ਮ ਦਾ ਉਹਨਾਂ ਸੂਫੀਆਂ ਨਾਲ ਕੋਈ ਤਾਲੁਕ ਨਹੀਂ ਹੈਗਾ। ਵਜ੍ਹਾ ਉਹਦੀ ਇਹ ਹੈ ਕਿ ਜਿਹੜੇ ਮੁਲਤਾਨ ਦੇ ਵਿੱਚ ਜਿਹੜਾ ਸਕੂਲ ਸੂਫੀਆਂ ਦਾ ਜਿਹੜਾ ਅਮਰਜ ਕੀਤਾ ਉਹ ਸੀ ਸੋਹਰਵਰਦੀਆ ਸਕੂਲ। ਬਹਾਉਦੀਨ ਜ਼ਿਕਰੀਆ ਮੁਲਤਾਨੀ ਜਿਹੜੇ ਉਹਦੇ ਮੋਢੀ ਸਨ, ਜਿਨ੍ਹਾਂ ਨੇ ਉਹਨੂੰ ਸ਼ੁਰੂ ਕੀਤਾ ਸੀ। ਇਹ ਜਿਹੜਾ ਸ਼ਾਹ ਮਹਿਮੂਦ ਕੁਰੈਸ਼ੀ ਹੈ ਨਾ, ਜਿਹੜਾ ਆਪਣਾ ਵਜ਼ੀਰ, ਇਹ ਹੁਣ ਉਹਦਾ ਬਹਾਉਦੀਨ ਜ਼ਿਕਰੀਆ ਮੁਲਤਾਨੀ ਦੀ ਗੱਦੀ ਦਾ ਇਹ ਹੁਣ ਵਾਰਿਸ ਹੈ। ਤੇ ਜਿਹੜੇ ਬਹਾਉਦੀਨ ਜ਼ਿਕਰੀਆ ਮੁਲਤਾਨੀ ਨੇ ਉਹਨਾਂ ਦਾ ਉਹੀ ਪੀਰੀਅਡ ਹੈ ਜਿਹੜਾ ਕਿ ਬਾਬਾ ਫਰੀਦ ਦਾ ਹੈ। ਯਾਨੀ ਚਿਸ਼ਤੀਆ ਦੋ ਹੀ ਵੱਡੇ ਸੂਫੀਆਂ ਦੇ ਸਕੂਲ ਸਨ, ਚਿਸ਼ਤੀਆ ਤੇ ਸੋਹਰਵਰਦੀਆ। ਲੇਕਿਨ ਫਰਕ ਇਹ ਸੀਗਾ ਕਿ ਜਿਹੜੇ ਸੋਹਰਵਰਦੀਆ ਨੇ, ਜਿਹੜੇ ਬਹਾਉਦੀਨ ਜ਼ਿਕਰੀਆ ਮੁਲਤਾਨੀ ਵਾਲੇ ਜਿਹੜੇ ਸਨ, ਇਹ ਬਾਦਸ਼ਾਹਾਂ ਤਰ੍ਹਾਂ ਰਹਿੰਦੇ ਸਨ। ਠੀਕ ਹੈ। ਦੌਲਤਮੰਦ ਸਨ, ਬਾਦਸ਼ਾਹਾਂ ਤਰ੍ਹਾਂ ਰਹਿੰਦੇ ਸਨ। ਤੇ ਬਹਾਉਦੀਨ ਜ਼ਿਕਰੀਆ ਮੁਲਤਾਨੀ ਜਿਹੜਾ ਸੀ ਉਹ ਬਾਦਸ਼ਾਹ ਦਾ ਰਿਲੀਜੀਅਸ ਉਹਦਾ ਮੁਕਰਰ ਕੀਤਾ ਹੋਇਆ ਰਿਲੀਜੀਅਸ ਹੈਡ ਵੀ ਸੀ ਦਿੱਲੀ ਵੱਲੋਂ। ਤੇ ਇੱਕ ਤੇ ਬਾਦਸ਼ਾਹਾਂ ਤਰ੍ਹਾਂ ਰਹਿੰਦੇ ਸਨ, ਤੇ ਦੂਜੀ ਜਿਹੜੀ ਖਿਲਾਫਤ ਹੈ ਆਪਣਾ ਇਹਦੇ 'ਚ ਸੋਹਰਵਰਦੀਆਂ ਦੇ ਵਿੱਚ, ਜਿਵੇਂ ਬਹਾਉਦੀਨ ਜ਼ਿਕਰੀਆ ਮੁਲਤਾਨੀ ਦੇ ਸਿਲਸਿਲੇ 'ਚ, ਉਹ ਖਾਨਦਾਨੀ ਹੈ। ਮਤਲਬ ਬਹਾਉਦੀਨ ਜ਼ਿਕਰੀਆ ਦਾ ਪੁੱਤਰ ਬਣਿਆ, ਫਿਰ ਉਹਦਾ ਪੁੱਤਰ ਬਣਿਆ, ਫਿਰ ਉਹਦਾ ਪੁੱਤਰ ਬਣਿਆ। ਜਿਹੜੇ ਚਿਸ਼ਤੀਆ ਸਨ ਉਹਨਾਂ ਵਿੱਚ ਖਾਨਦਾਨੀ ਨਹੀਂ ਸੀ ਹੈਗੀ। ਚਿਸ਼ਤੀਆ ਇੱਕ ਤੇ ਕਿਸੇ ਵੀ ਤਰ੍ਹਾਂ ਦਾ ਸਾਜ਼ੋ ਸਮਾਨ ਰੱਖਣ ਦੇ ਖਿਲਾਫ ਸਨ। ਸਟੇਟ ਨੂੰ ਵੀ ਉਹ ਸਟੇਟ ਨਾਲ ਵੀ ਕੋਈ ਤਾਲੁਕ ਨਹੀਂ ਸੀ ਜੋੜਦੇ। ਤੇ ਤੀਜੀ ਗੱਲ ਇਹ ਹੈ ਕਿ ਉਹਨਾਂ ਦੇ ਵਿੱਚ ਖਾਨਦਾਨੀ ਨਹੀਂ ਸੀ ਅੱਗੇ ਖਿਲਾਫਤ ਦੇਣੀ, ਕਿਉਂਕਿ ਅਗਰ ਤੁਸੀਂ ਪਹਿਲਾ ਜਿਹੜਾ ਸੀ ਉਹਨਾਂ ਦਾ ਮੋਢੀ, ਉਹ ਤੇ ਮਈਨੁੱਦੀਨ ਚਿਸ਼ਤੀ ਅਜਮੇਰ ਸ਼ਰੀਫ ਵਾਲੇ ਸਨ, ਦੂਜੇ ਮੁਖਤਾਰਉਦੀਨ ਕਾਕੀ ਸਨ, ਤੀਜੇ ਬਾਬਾ ਫਰੀਦ ਸਨ, ਚੌਥੇ ਨਿਜ਼ਾਮੁਦੀਨ ਔਲੀਆ ਸਨ, ਤੇ ਪੰਜਵੇਂ ਚਿਰਾਗ ਦਹਿਲਵੀ ਸਨ। ਇਹਨਾਂ ਦਾ ਆਪਸ ਦੇ ਵਿੱਚ ਕੋਈ ਰਿਸ਼ਤੇਦਾਰੀ ਨਹੀਂ ਸੀ। ਤੇ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਮੁਰਸ਼ਿਦ ਸੀ ਮਈਨੁੱਦੀਨ ਚਿਸ਼ਤੀ ਨੇ ਮੁਖਤਾਰਉਦੀਨ ਕਾਕੀ ਨੂੰ ਉਹਦੀ ਅਹਿਲੀਅਤ ਦੀ ਵਜ੍ਹਾ ਤੋਂ ਬਣਾਇਆ ਸੀ। ਬਲਕਿ ਜਦੋਂ ਬਾਬਾ ਫਰੀਦ ਬਹੁਤ ਬਿਮਾਰ ਸਨ, ਉਹਨਾਂ ਦੀ ਮੌਤ ਦਾ ਵਕਤ ਲਾਗੇ ਆ ਗਿਆ ਸੀ, ਤੇ ਉਹਨਾਂ ਦੇ ਪੁੱਤਰ ਜਿਹੜੇ ਨੇ ਉਹਨਾਂ ਦੇ ਉੱਤੇ ਪਹਿਰਾ ਲਾ ਦਿੱਤਾ ਸੀ ਕਿ ਇਹਨਾਂ ਨੂੰ ਕੋਈ ਮਿਲੇਗਾ, ਤਾਂ ਕਿ ਇਹ ਮਰ ਜਾਣ ਤੇ ਜਿਹੜੀ ਗੱਦੀ ਹੈ ਸਾਡੇ ਕੋਲ ਆ ਜਾਏ। ਉਹ ਦਿੱਲੀ ਚੋਂ ਕੋਈ ਮੁਰੀਦ ਸੀ ਆਪ ਦਾ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਬਾਬਾ ਫਰੀਦ ਦੇ ਕੋਲ ਪਹੁੰਚ ਗਿਆ ਅੰਦਰ, ਉਹ ਚੱਕਰ ਬੱਕਰ ਚਲਾ ਕੇ। ਤੇ ਬਾਬਾ ਫਰੀਦ ਨੇ ਫਿਰ ਉਹਨਾਂ ਨੂੰ ਸਾਰਾ ਸਮਾਨ ਦਿੱਤਾ ਕਿ ਨਿਜ਼ਾਮੁਦੀਨ ਔਲੀਆ ਨੂੰ ਦੇ ਦੇਣਾ, ਤੇ ਮੇਰੇ ਬਾਅਦ ਉਹ ਹੋਏਗਾ।
ਬਾਬਾ ਫਰੀਦ ਦੇ ਜਿਹੜੇ ਪੁੱਤਰ ਸਨ ਉਹ ਇੰਨੇ ਉਹ ਖਫਾ ਸਨ, ਉਹਨਾਂ ਦਾ ਖਿਆਲ ਸੀ ਕਿ ਜਿਹੜਾ ਉਹਨਾਂ ਦਾ ਭਣਵਈਆ ਹੈ, ਯਾਨੀ ਉਹਨਾਂ ਬਾਬਾ ਫਰੀਦ ਦੀ ਧੀ ਦਾ ਖਾਮੰਦ ਸੀਗਾ, ਉਹ ਉਹਨਾਂ ਦਾ ਸੈਕਟਰੀ ਵੀ ਸੀ ਬਾਬਾ ਫਰੀਦ ਦਾ। ਤੇ ਉਹਨਾਂ ਨੇ ਕਿਹਾ ਕਿ ਜੀ ਇਹਨੇ ਕਾਂਸਪੀਰੇਸੀ ਕੀਤੀ ਹੈ ਨਿਜ਼ਾਮੁਦੀਨ ਔਲੀਆ ਨੂੰ ਖਿਲਾਫਤ ਦਿਵਾਉਣ ਦੀ, ਤੇ ਉਹਨਾਂ ਨੇ ਉਹਨੂੰ ਉਹਨੂੰ ਕੱਢ ਦਿੱਤਾ ਘਰੋਂ, ਆਪਣੇ ਬੈਨੋਈ ਨੂੰ ਤੇ ਭੈਣ ਨੂੰ। ਤੇ ਉਹ ਫਿਰ ਵਿਚਾਰਾ ਉਹ ਬੜੇ ਭੈੜੇ ਹਾਲ 'ਚ ਮਰ ਗਿਆ। ਤੇ ਫਿਰ ਨਿਜ਼ਾਮੁਦੀਨ ਔਲੀਆ ਜਿਹੜੇ ਸਨ ਉਹਦੀ ਬੀਵੀ ਨੂੰ, ਉਹਦਾ ਨਾਂ ਫਾਤਮਾ ਸੀ, ਤੇ 2 ਪੁੱਤਰ ਸਨ ਉਹਦੇ, ਤੇ ਉਹਨਾਂ ਤਿੰਨਾਂ ਨੂੰ ਉਹ ਲੈ ਕੇ ਉਹਨਾਂ ਨੇ ਉੱਥੇ ਫਿਰ ਦਿੱਲੀ ਲੈ ਗਏ ਉਹਨਾਂ ਦੀ ਟੇਕ ਕੇਅਰ ਕਰਨ ਲਈ। ਤੇ ਉੱਥੇ ਜਾ ਕੇ ਉਹ ਬਦਨਾਮੀ ਲੋਕਾਂ ਨੇ ਕੀਤੀ ਕਿ ਜੀ ਇਹ ਨਿਜ਼ਾਮੁਦੀਨ ਔਲੀਆ ਸ਼ਾਇਦ ਬਾਬਾ ਫਰੀਦ ਦੀ ਧੀ ਨੂੰ ਆਪਣੇ ਘਰ ਰੱਖ ਲਿਆ ਹੈ। ਤੇ ਉਹ ਬੜੇ ਦੁਖੀ ਸਨ, ਤੇ ਉਹ ਵਾਪਸ ਪਾਕਪਤਨ ਗਏ ਚਿੱਲਾ ਕੱਟਣ ਬਾਬਾ ਫਰੀਦ ਦੇ ਦਰਬਾਰ ਤੇ ਉਸ ਇਸ਼ੂ ਨੂੰ ਰਿਜ਼ਾਲਵ ਕਰਨ ਲਈ। ਤੇ ਉਹ ਵਾਪਸ ਜੇ ਪਹੁੰਚੇ ਨਹੀਂ ਸਨ ਤੇ ਉਹ ਫਾਤਮਾ ਦੀ ਡੈਥ ਹੋ ਗਈ। ਫਿਰ ਉਹ ਜਿਹੜੇ ਮੁੰਡੇ ਦੋਵੇਂ ਸਨ ਉਹਨਾਂ ਦੇ, ਯਾਨੀ ਬਾਬਾ ਫਰੀਦ ਦੇ ਦੋਤੇ, ਉਹ ਫਿਰ ਖਾਜਾ ਨਿਜ਼ਾਮੁਦੀਨ ਔਲੀਆ ਨੇ ਹੀ ਪਾਲੇ। ਤੇ ਖੈਰ ਮੈਂ ਤੁਹਾਨੂੰ ਕਹਾਣੀਆਂ ਸੁਣਾਉਂਦਾ ਇਸ ਵਾਸਤੇ ਸੁਣਨਾ ਕਿ ਹਿਸਟਰੀ ਹੈਗੀ ਹੈ ਜਿਹੜੀ ਤੁਹਾਨੂੰ ਨਾਲ ਨਾਲ ਪਤਾ ਲੱਗਦਾ ਰਹੇ। डॉक्टर साहब एक मैं सॉरी मैं इंटरप्ट भी करनी है, पर ये तुसा राउद्दीन ज़करिया ते शाहरुख ने आलम ना जिक्र करने पे हो, मगर ये जेड़ी कोइंसिडेंस ते नहीं होई सकना ना। ते इस क्योंकि एक तीसरे बुजुर्ग है शम्स सब्जवारी जिन्हां ना श्राइन भी जेड़ा आ वो मुल्तान विच आ जरा बाहर करके उसना रेफरेंस ते नहीं है कि ਇਹ ਜਿਹੜਾ ਹੈਗਾ ਇਹ ਸ਼ਮਸ ਦਾ ਰੈਫਰੈਂਸ ਹੈ ਇਸ ਨਜ਼ਮ 'ਚ। ਜੀ ਬਿਲਕੁਲ। ਜਿਹੜਾ ਸ਼ਮਸ ਹੈ ਉਹਨੂੰ ਉਹਦੀ ਪੁੱਠੀ ਖੱਲ ਲਵਾਈ ਗਈ ਸੀ। ਜੀ ਬਿਲਕੁਲ, ਇਹ ਉਹਨਾਂ ਨੇ ਹੀ ਮੈਂ ਜ਼ਿਕਰ ਕਰਨੀ ਪਈ ਸੀ ਕਿ ਮੈਂ ਪੁੱਛਣਾ ਇਹਨਾਂ ਦੋਵਾਂ ਨਾਲ ਤੇ ਕੋਈ ਰੈਫਰੈਂਸ ਨਹੀਂ, ਸ਼ਮਸ ਸਬਜ਼ਾਰੀ ਨਾਲ ਰੈਫਰੈਂਸ ਆ। ਨਹੀਂ ਉਹਨਾਂ ਦਾ ਕੋਈ ਰੈਫਰੈਂਸ ਨਹੀਂ ਹੈਗਾ। ਨਹੀਂ ਮੈਂ ਤੁਹਾਡੀ ਗੱਲ ਨੂੰ ਰੱਦ ਨਹੀਂ ਸੀ ਕਰ ਰਿਹਾ। ਨਹੀਂ ਮੈਂ ਪੁੱਛਣੀ ਪਈ ਆ ਕਿ ਮੈਂ ਆਉਣਾ ਸੀ ਉਧਰ ਸ਼ਮਸ ਵੱਲ। ਜੀ ਮੈਂ ਸਮਝ ਗਿਆ ਹਾਂਜੀ ਥੈਂਕ ਯੂ। ਕਿਉਂਕਿ ਮਸਲਾ ਜਿਹੜਾ ਇੱਥੇ ਸਾਰਾ ਹੈਗਾ ਸੀ ਉਹ ਇਹ ਸੀ ਕਿ ਡਰ ਉਹਨਾਂ ਨੂੰ ਇਹ ਹੁੰਦਾ ਸੀ ਸ਼ਮਸ ਕੋਲੋਂ ਕਿ ਇਹ ਬਗਾਵਤ ਕਰਵਾ ਦੇਗਾ, ਇਹਦੇ ਨਾਲ ਨੇ ਲੋਕ ਕਿ ਇਹ ਬਾਦਸ਼ਾਹ ਦੇ ਖਿਲਾਫ ਬਗਾਵਤ ਹੋ ਜਾਏਗੀ। ਤੁਹਾਨੂੰ ਪਤਾ ਕਿ ਜਿਹੜਾ ਮਨਸੂਰ ਹਲਾਜ ਸੀ ਨਾ, ਮਨਸੂਰ ਹਲਾਜ ਨੂੰ ਵੀ ਸੂਲੀ ਚਾੜਿਆ ਗਿਆ ਸੀ ਨਾ। ਬਿਲਕੁਲ। ਤੇ ਮਨਸੂਰ ਹਲਾਜ ਦੀ ਵੀ ਜਿਹੜੀ ਐਕਚੁਅਲ ਹਿਸਟੋਰੀਕਲ ਜਿਹੜਾ ਫਿਗਰ ਹੈ ਮਨਸੂਰ ਹਲਾਜ, ਉਹਦੀ ਕਹਾਣੀ ਇਹੋ ਹੀ ਹੈ ਕਿ ਉਸ ਵੇਲੇ ਉੱਥੇ ਡਰਾਊਟ ਸੀਗਾ, ਕਹਿਸ ਪਿਆ ਸੀ ਉਸ ਇਲਾਕੇ 'ਚ। ਤੇ ਉਹ ਮਨਸੂਰ ਹਲਾਜ ਜਿਹੜਾ ਹੈ ਉਹ ਲੋਕਾਂ ਨਾਲ ਮਿਲ ਕੇ ਤੇ ਉਹ ਜਿਹੜਾ ਹੈ ਉਹ ਬਗਾਵਤ ਹੋ ਰਹੀ ਸੀ ਮਨਸੂਰ ਹਲਾਜ ਦੇ ਤਹਿਤ। ਇਸ ਵਾਸਤੇ ਉਹਨੂੰ ਜਿਹੜਾ ਹੈ ਉਹਨਾਂ ਨੇ ਫਾਂਸੀ ਲਾਇਆ ਸੀ। ਤੇ ਉਂਝ ਵੈਸੇ ਕਹਾਣੀ ਤੇ ਹੈ ਕਿ ਉਹਨੇ ਕਿਹਾ ਕਿ ਮੈਂ ਖੁਦਾ ਹਾਂ, ਮੈਂ ਹੀ ਖੁਦਾ ਹਾਂ, ਇਹੋ ਕਹਿੰਦੇ ਨੇ ਨਾ। ਹਾਂਜੀ, ਅਨਲ ਹੱਕ ਮੈਂ ਹੱਕ ਹੈ, ਮਤਲਬ ਮੈਂ ਖੁਦਾ ਹਾਂ। ਇਸ ਗੱਲ ਦੇ ਉੱਤੇ ਉਹਨੂੰ ਫਾਂਸੀ ਲਾਈ ਗਈ ਸੀ। ਪਰ ਜਿਹੜੀ ਹਿਸਟੋਰੀਕਲ ਫਿਗਰ ਮਨਸੂਰ ਸੀ ਉਹ ਮੈਂ ਤੁਹਾਨੂੰ ਦੀ ਕਹਾਣੀ ਦੱਸ ਦਿੱਤੀ ਹੈ। ਤੇ ਕਿਤਾਬ ਵੀ ਹੈਗੀ ਹੈ, ਇੱਕ ਬਹੁਤ ਮਸ਼ਹੂਰ ਫ੍ਰੈਂਚ ਰਾਈਟਰ ਹੈ, ਉਹਨੇ ਮਨਸੂਰ ਦੇ ਉੱਤੇ ਕਿਤਾਬ ਵੀ ਲਿਖੀ ਹੈ। ਚਲੋ ਜੀ ਅੱਗੇ ਚਲੀਏ। ਰਾਜ ਕਿਲੇ ਵਿੱਚ ਰਾਜ ਮਹਲ ਤੇ ਛਾਉਣੀ ਤੇ ਦਰਬਾਰ ਕਚਹਿਰੀ, ਮੀਰ ਵਜ਼ੀਰਾਂ ਸਰ ਦੀਵਾਨਾਂ ਦੀਆਂ ਹਵੇਲੀਆਂ। ਸਰ ਦੀਵਾਨਾਂ ਜਿਹੜੀ ਮਿਨਿਸਟਰਸ ਜਿਹੜੇ ਨੇ, ਜਿਹੜੇ ਵੱਡੇ ਮਿਨਿਸਟਰ ਨੇ। ਤੋਸ਼ੇ ਖਾਨੇ, ਤੋਸ਼ਾ ਖਾਨਾ ਹੁੰਦਾ ਜਿੱਥੇ ਖਾਣ ਪੀਣ ਦੀਆਂ ਚੀਜ਼ਾਂ ਰੱਖੀਆਂ ਹੁੰਦੀਆਂ ਨੇ। ਮਾਲ ਤਬੇਲੇ, ਮਾਲ ਡੰਗਰ ਜਿਹੜੇ ਨੇ, ਮਵੈਸ਼ੀ ਜਿਹੜੇ ਨੇ ਉਹ ਬੱਧੇ ਨੇ। ਤਬੇਲੇ, ਘੋੜਿਆਂ ਦੇ ਅਸਤਬਲ, ਬੰਦੀ ਖਾਨੇ
ਤੇ ਜੇਲ੍ਹਾਂ ਵੀ ਉੱਥੇ ਬਣੀਆਂ ਨੇ। ਇਹ ਸਟੇਟ ਦੇ ਮੁxtਲਿਫ ਅਦਾਰਿਆਂ ਨੂੰ ਡਿਫਾਈਨ ਕਰ ਰਹੇ ਨੇ ਨਜਮ ਸਾਹਿਬ। ਰਾਜ ਕਿਲੇ ਤੇ ਰੱਬ ਦਾ ਸਾਇਆ, ਮੁਲਤਾਨ ਸ਼ਹਿਰ ਵਿੱਚ ਢਿੱਡਾਂ ਅੰਦਰ ਗੰਢ ਜੋਖੋਂ ਦੀ ਕਿਆ ਬਣ ਸੀ, ਜੇ ਐਡੇ ਪੰਧ ਕਰੇਂਦੇ ਵੀ ਨਾ ਪੁੱਜੇ ਕਦਾਈ। ਰਾਜ ਕਿਲੇ ਤੇ ਰੱਬ ਦਾ ਸਾਇਆ ਹੈ, ਮਤਲਬ ਇਹ ਹੈ ਕਿ ਜਿਹੜਾ ਕਹਿੰਦੇ ਨੇ ਨਾ ਜੀ ਬਾਦਸ਼ਾਹ ਜਿਹੜਾ ਹੁੰਦਾ ਉਹ ਰੱਬ ਦਾ, ਉਹਨੂੰ ਜ਼ਿਲੇ ਇਲਾਹੀ ਕਹਿੰਦੇ ਨੇ ਨਾ। ਜ਼ਿਲੇ ਇਲਾਹੀ ਦਾ ਮਤਲਬ ਹੁੰਦਾ ਖੁਦਾ ਦਾ ਸਾਇਆ। ਤੇ ਰਾਜ ਕਿਲੇ ਤੇ ਉਂਝ ਤੇ ਰੱਬ ਦਾ ਸਾਇਆ ਹੈ, ਪਰ ਢਿੱਡਾਂ ਦੇ ਅੰਦਰ ਇੱਕ ਜੋਖੋਂ ਦਾ ਮਤਲਬ ਹੁੰਦਾ ਹੈ ਔਖਤ, ਡਿਫਿਕਲਟੀ, ਬਹੁਤ ਵੱਡੀ ਮੁਸ਼ਕਲ। ਇਹ ਕੰਮ ਬੜਾ ਜੋਖੋਂ ਦਾ ਹੈ। ਇੱਕ ਬਹੁਤ ਵੱਡਾ ਫਿਕਰ ਮੁਲਤਾਨ ਸ਼ਹਿਰ ਵਿੱਚ ਦਿਲਾਂ ਦੇ ਅੰਦਰ ਉਹਦੀ ਗੰਢ ਵੱਜੀ ਹੈ। ਉਹ ਫਿਕਰ ਕੀ ਹੈਗਾ, ਗੰਢ ਕੀ ਹੈਗੀ ਹੈ, ਕੀ ਬਣ ਸੀ ਜੇ ਐਡੇ ਪੰਧ ਕਰੇਂਦੇ ਵੀ ਨਾ ਪੁੱਜੇ ਕਦਾਈ। ਜੇ ਅਸੀਂ ਸਾਰੀ ਸਟਰਗਲ ਕਰਦੇ, ਜੋ ਅਸੀਂ ਦਿਨ ਰਾਤ ਕਰ ਰਹੇ ਹਾਂ ਸਟਰਗਲ, ਇਹ ਸਾਰੀ ਸਟਰਗਲ ਕਰਦਿਆਂ ਵੀ ਜੇ ਅਸੀਂ ਕਿਤੇ ਵੀ ਨਾ ਪਹੁੰਚ ਸਕੇ ਤੇ ਫਿਰ। ਸਰ ਇੱਕ ਕੁਐਸਚਨ ਹੈ ਜਿਹੜਾ ਇੱਕ ਮਿੰਟ ਮੈਂ ਹੁਣੇ ਕਰਦਾ, ਮੈਂ ਇਹਨੂੰ ਹਾਂਜੀ ਥੋੜਾ ਕਰ ਲਵਾਂ। ਕੀ ਬਣ ਸੀ ਜੇ ਭੁੱਲ ਭੁਲੇਖੇ ਅੰਦਰ ਹੱਥ ਮਰੇਂਦਿਆਂ, ਲੱਦਾ ਪਿੰਜਰਾ ਹਿੱਕ ਦੇ ਸਖਣਾ। ਮਤਲਬ ਉਦੋਂ ਕੀ ਬਣੇਗਾ ਜਦੋਂ ਭੁੱਲ ਭੁਲੇਖੇ ਕਦੀ ਹੱਥ ਅੰਦਰ ਦਾ ਆਪਣੇ ਅੰਦਰ ਹੱਥ ਮਾਰ ਲਿਆ ਤੇ ਅੰਦਰੋਂ ਪਤਾ ਲੱਗਾ ਕਿ ਸਖਣਾ ਪਿੰਜਰਾ ਹੈ। ਸਖਣਾ ਮਤਲਬ ਖਾਲੀ ਪਿੰਜਰਾ ਹੈ। ਇਹਦਾ ਮਤਲਬ ਇਹ ਹੈਗਾ ਕਿ ਜਿਹੜੀ ਉੱਤੋਂ ਤੇ ਤੁਸੀਂ ਜਿਹੜੀ ਹੈ ਉਹ ਕਾਮਯਾਬੀ ਜਿਹੜੀ ਡੇ ਟੂ ਡੇ ਹਾਸਲ ਕਰ ਰਹੇ ਹੋ, ਲੇਕਿਨ ਤੁਸੀਂ ਵਿੱਚੋਂ ਆਪਣੇ ਆਪ ਤੋਂ ਏਲੀਏਨੇਟਡ ਹੋ। ਤੁਹਾਡਾ ਜਿਹੜਾ ਅਸਲ ਬੰਦੇ ਦੀ ਬੰਦਿਆਈ ਹੈ ਉਹ ਤੁਹਾਡੇ ਵਿੱਚ ਨਹੀਂ ਹੈਗੀ, ਉਹਦੇ ਤੋਂ ਤੁਸੀਂ ਬੇਗਾਨਾ ਹੋ ਚੁੱਕੇ ਹੋ। ਹਾਂਜੀ ਹੁਣ ਪੁੱਛੋ ਸਵਾਲ। ਹਾਂਜੀ, ਜਿਹੜਾ ਇਹ ਕਹਿੰਦੇ ਨੇ ਰੱਬ ਦਾ ਸਾਇਆ, would that mean ਕਿ absolute power ਇਹਨਾਂ ਨੇ ਆਪਣੇ ਹੱਥ 'ਚ ਕੀਤੀ, as if they are ਰੱਬ ਦਾ ਸਾਇਆ? ਬਿਲਕੁਲ 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 ਸਹੀ ਸੋਚਦਾ। ਖੁਦਾ ਦੇ ਨਾਂ ਤੇ ਲੋਕਾਂ ਤੇ ਹਕੂਮਤ ਕਰ ਰਹੇ ਨੇ। ਗੰਢ ਜੋਖੋਂ ਦੀ ਨੱਪਣ ਕਾਣ ਅਸਾਂ ਹੱਟੀਆਂ ਕੋਠੇ ਪਾਏ, ਯਾਰੀਆਂ ਸਾਕਾ ਚਾਰੀਆਂ ਲਾਈਆਂ, ਵੈਰ ਸਹੇੜੇ। ਗੰਢ ਜੋਖੋਂ ਦੀ ਢਿੱਡਾਂ ਅੰਦਰ ਰੜਕਣ ਰਹੀ, ਢਿੱਡ ਦੀ ਰੜਕਣ ਭੁੱਲ ਜਾਓ, ਵੇਖੋ ਡੋਰ ਹੁਕਮ ਦੀ ਨਾਰੂ। ਗੰਢ ਜੋਖੋਂ ਦੀ ਨੱਪਣ ਕਾਣ, ਨੱਪਣਾ ਹੁੰਦਾ ਉਹਨੂੰ ਬੰਦ ਕਰਨਾ, ਦਬਾਉਣ ਲਈ, ਪ੍ਰੈਸ ਕਰਨ ਲਈ। ਅਸੀਂ ਜਿਹੜੀ ਇਹ ਅੰਦਰ ਦੀ ਸਾਡੀ ਜਿਹੜੀ ਇਹ ਏਲੀਏਨੇਟਡ ਸੈਲਫ ਦੀ ਜਿਹੜੀ ਤਕਲੀਫ ਸੀ, ਉਸ ਨੂੰ ਮੁਕਾਉਣ ਵਾਸਤੇ ਅਸੀਂ ਹੱਟੀਆਂ ਤੇ ਕੋਠੇ ਪਾਏ ਨੇ। ਇਹ ਸਾਰੇ ਹੱਟੀਆਂ ਕੋਠੇ ਜਿਹੜੇ ਪਏ ਨੇ, ਕਾਰੋਬਾਰ ਜਿਹੜੇ ਬਣੇ ਨੇ, ਇਹ ਉਹ ਅੰਦਰ ਦੀ ਜਿਹੜੀ ਏਲੀਏਨੇਸ਼ਨ ਹੈ ਉਹਨੂੰ ਮੁਕਾਉਣ ਲਈ ਨੇ। ਉਹਨੂੰ ਮੁਕਾਉਣ ਲਈ ਯਾਰੀਆਂ ਸਾਕਾ ਚਾਰੀਆਂ ਲਾਈਆਂ, ਦੋਸਤੀਆਂ ਵੀ ਤੇ ਸਾਕਾ ਚਾਰੀਆਂ ਵੀ, ਰਿਸ਼ਤੇਦਾਰੀਆਂ, ਵੈਰ ਸਹੇੜੇ, ਦੁਸ਼ਮਣੀਆਂ ਵੀ ਅਸੀਂ ਸ਼ੁਰੂ ਕੀਤੀਆਂ। ਇਹ ਸਭ ਕੁਝ ਗੰਢ ਜੋਖੋਂ ਦੀ ਜਿਹੜੀ ਸੀ, ਜਿਹੜੀ ਅੰਦਰ ਜਿਹੜੀ ਏਲੀਏਨੇਸ਼ਨ ਦੀ ਗੰਢ ਸੀ, ਉਹਨੂੰ ਮੁਕਾਉਣ ਲਈ। ਗੰਢ ਜੋਖੋਂ ਦੀ ਢਿੱਡਾਂ ਅੰਦਰ ਰਿੜਕਣ ਰਹੀ, ਲੇਕਿਨ ਫੇਰ ਵੀ ਜਿਹੜੀ ਜੋਖੋਂ ਦੀ ਗੰਢ ਸੀ ਉਹ ਢਿੱਡਾਂ ਵਿੱਚ ਰੜਕਦੀ ਰਹੀ, ਮੁੱਕੀ ਨਹੀਂ, ਉਹ ਰੜਕਦੀ ਰਹੀ। ਢਿੱਡ ਦੀ ਰੜਕਣ ਭੁੱਲ ਜਾਓ,
ਤੇ ਸਾਰੀ ਜਿਹੜੀ ਸਾਰੀ ਐਲਾਨਬਾਜ਼ੀ ਸਟੇਟ ਦੀ ਸੀ ਜਾਂ ਸੁਸਾਇਟੀ ਦੇ ਜਿਹੜਾ ਉਹਦਾ ਵਿਹਾਰ ਹੈ ਉਹ ਇਹ ਹੈ ਕਿ ਤੁਸੀਂ ਢਿੱਡ ਦੀ ਰੜਕਣ ਨੂੰ ਭੁੱਲ ਜਾਓ, ਵੇਖੋ ਡੋਰ ਹੁਕਮ ਦੀ ਨਾੜੂ। ਨਾੜੂ ਮਤਲਬ ਜਮਾਂਦਰੂ। ਤੁਸੀਂ ਜਿਹੜੀ ਜਮਾਂਦਰੂ ਜਿਸ ਹੁਕਮ ਦੇ ਤਹਿਤ ਚੱਲ ਰਹੇ ਹੋ ਉਸੇ ਹੁਕਮ ਦੇ ਤਹਿਤ ਚੱਲਦੇ ਰਹੋ। ਯਾਨੀ ਜਿਹੜੀ ਦਰਜਾਬੰਦੀ ਸੁਸਾਇਟੀ ਦੇ ਵਿੱਚ ਬਣੀ ਹੈ, ਥੱਲੇ ਇੱਕ ਮਾੜਾ ਬੰਦਾ ਤੇ ਉੱਤੇ ਬਾਦਸ਼ਾਹ ਦੇ ਵਿੱਚ ਬਾਕੀ ਸਾਰੇ ਨੇ, ਇਹ ਜਿਹੜੀ ਹੁਕਮ ਇੱਕ ਦੂਜੇ ਤੇ ਚੱਲ ਰਿਹਾ ਹੈ ਉੱਤੋਂ ਥੱਲੇ ਤੱਕ ਆਉਂਦਾ ਹੈ, ਇਹਨੂੰ ਤੁਸੀਂ ਇਹਨੂੰ ਮੰਨਦੇ ਰਹੋ। ਤੇ ਇਹ ਜਿਹੜੀ ਤੁਹਾਡੇ ਅੰਦਰ ਜੋਖੋਂ ਦੀ ਗੰਢ ਹੈ, ਏਲੀਨੇਸ਼ਨ ਦੀ ਗੰਢ ਹੈ, ਵਿਜੋਗ ਦੀ ਜਿਹੜੀ ਵਿਜੋਗ ਦੀ ਜਿਹੜਾ ਦਰਦ ਹੈ ਉਹਨੂੰ ਭੁੱਲ ਜਾਓ। ਰਾਜ ਕਿਲੇ ਤੇ ਰੱਬ ਦਾ ਸਾਇਆ, ਸ਼ਹਿਰ ਤੇ ਠੰਡੀ ਛਾਂ ਕਿਲੇ ਦੀ, ਮਾਂ ਦੀ ਰੋਹ ਤਸੱਲਾ। ਨਾ ਕਈ ਹੱਥੀਂ ਕੱਤੇ, ਨਾ ਕਈ ਤੇਲ ਦੀਵਿਆਂ ਭਾਵੇ, ਸੁੱਤਿਆਂ ਪਿਆਂ ਕਾਈ ਝੁੱਟ ਜ਼ਨਾਈ, ਸ਼ਰਮਾ ਸਾਡੀਆਂ ਲਾਏ। ਯਾਨੀ ਰਾਜ ਕਿਲੇ ਤੇ ਰੱਬ ਦਾ ਸਾਇਆ ਹੈ, ਸ਼ਹਿਰ ਦੇ ਉੱਤੇ ਠੰਡੀ ਛਾਂ ਹੈ, ਮਤਲਬ ਬੜਾ ਅਮਨੋ ਮਾਨ ਹੈ ਜ਼ਾਰਾ ਤੌਰ ਦੇ ਉੱਤੇ, ਪ੍ਰੋਸਪੈਰਿਟੀ ਹੈ। ਮਾਂ ਦੀ ਰੋਹ ਤਸੱਲਾ, ਔਰਤ ਦੀ ਵੈਸੇ ਵੀ ਜਿਹੜਾ ਹੈ ਬਜ਼ਾਹਰ ਉਹਨੂੰ ਵਡਿਆਇਆ ਜਾਂਦਾ ਹੈ। ਨਾ ਕਈ ਹੱਥੀਂ ਕੱਤੇ, ਨਾ ਕਈ ਤੇਲ ਦੀਵਿਆਂ ਪਾਵੇ। ਇਹਦੇ ਹੁਣ ਦੋ ਮਤਲਬ ਲਏ ਜਾ ਸਕਦੇ ਨੇ ਕਿ ਇਹ ਜਿਹੜੀ ਰੂਲਿੰਗ ਕਲਾਸ ਹੈ ਉੱਤੇ ਜਿਹੜੀ ਬੈਠੀ ਹੈ, ਜਿਹੜੀ ਸਟੇਟ ਨੂੰ ਚਲਾ ਰਹੀ ਹੈ, ਇਹ ਐਕਚੁਅਲੀ ਕੋਈ ਵੀ ਕੰਮ ਆਪ ਖੁਦ ਨਹੀਂ ਕਰਦੀ। ਯਾਨੀ ਨਾ ਉਹ ਆਪਣੇ ਹੱਥਾਂ ਨਾਲ ਕੱਤ ਕੇ ਆਉਂਦੀ ਹੈ ਕੱਪੜਾ, ਤੇ ਨਾ ਹੀ ਉਹ ਰੋਸ਼ਨੀ ਲਈ ਚਾਨਣ ਲਈ ਦੀਵਾ ਬਾਲਦੀ ਹੈ, ਉਹਨਾਂ ਵਿੱਚ ਤੇਲ ਪਾਉਂਦੀ ਹੈ। ਇੱਕ ਤੇ ਦਾ ਮਤਲਬ ਇਹ ਹੈਗਾ ਕਿ ਇਹ ਪਿਓਰਲੀ ਰੂਲਿੰਗ ਕਲਾਸ ਦੇ ਬਾਰੇ 'ਚ ਹੈ। ਦੂਜਾ ਇਹਦਾ ਮਤਲਬ ਇਹ ਹੈਗਾ ਕਿ ਜਿਹੜੀ ਏਲੀਏਨੇਟਡ ਸੁਸਾਇਟੀ ਹੈ, ਜਿਹੜੀ ਵਿਜੋਗ ਦੀ ਮਾਰੀ ਹੋਈ ਸੁਸਾਇਟੀ ਹੈ, ਉਹਦੇ ਵਿੱਚ ਹਰ ਬੰਦਾ ਜੋ ਵੀ ਕਰ ਰਿਹਾ ਹੈ ਉਹਦੇ ਨਾਲ ਕੋਈ ਤਾਲੁਕ ਨਹੀਂ ਹੈਗਾ। ਉਹ ਉਹਦੇ ਤੋਂ ਏਲੀਏਨੇਟਡ ਹੈ। ਜੇ ਉਹ ਪੜ੍ਹਾ ਰਿਹਾ ਤਾਂ ਪੜ੍ਹਾਉਣ ਤੋਂ ਏਲੀਏਨੇਟਡ ਹੈ, ਜੇ ਕੱਤ ਰਿਹਾ ਤਾਂ ਕੱਤਣ ਤੋਂ ਏਲੀਏਨੇਟਡ ਹੈ। ਉਹਦੇ ਨਾਲ ਉਹਦੀ ਜ਼ਿੰਦਗੀ ਦਾ ਕੋਈ ਡਾਇਰੈਕਟ ਤਾਲੁਕ ਨਹੀਂ ਹੈਗਾ। ਉਹਦੀ ਹਸਤੀ, ਉਹਦੀ ਬੰਦਿਆਈ ਦਾ ਉਸ ਕੰਮ ਨਾਲ ਕੋਈ ਜੁੜਤ ਨਹੀਂ ਹੈਗੀ। ਸੁੱਤਿਆਂ ਪਿਆਂ ਕਾਈ ਝੁੱਟ ਜ਼ਨਾਈ। ਜ਼ਨਾਈ ਹੁੰਦਾ ਹੈ ਜਿਹੜਾ ਰੇਪ ਕਰਨ ਵਾਲਾ। ਇਹ ਇੰਝ ਹੈ ਕਿ ਜਿਵੇਂ ਅਸੀਂ ਸੁੱਤੇ ਪਏ ਹੋਈਏ ਤੇ ਸਾਨੂੰ ਸੁੱਤਿਆਂ ਪਿਆਂ ਕੋਈ ਰੇਪ ਕਰ ਜਾਵੇ। ਸੁੱਤਿਆਂ ਪਿਆਂ ਕਾਈ ਝੁੱਟ ਜ਼ਨਾਈ, ਸ਼ਰਮਾ ਸਾਡੀਆਂ ਲਾਵੇ। ਯਾਨੀ ਜ਼ਬਰਦਸਤੀ ਰੇਪ ਕਰਕੇ ਸਾਨੂੰ ਜਿਹੜੀਆਂ ਸਾਡੀਆਂ ਸ਼ਰਮਾਂ ਨੇ ਉਹਨਾਂ ਨੂੰ ਲਾ ਰਿਹਾ ਹੈ। ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਵਿਜੋਗ ਦੀ, ਯਾਨੀ ਅਸੀਂ ਜੋ ਕੁਝ ਕਰ ਰਹੇ ਹਾਂ ਉਹ ਇਵੇਂ ਹੈ ਕਿ ਜਿਵੇਂ ਅਸੀਂ ਰੇਪ ਹੋ ਰਹੇ ਹਾਂ, ਇਨਸਾਨ ਰੇਪ ਹੋ ਰਿਹਾ ਹੈ। ਇਹ ਮਤਲਬ ਹੈ। ਰਾਜ ਕਿਲੇ ਤੇ ਰੱਬ ਦਾ ਸਾਇਆ, ਬਾਹਰ ਫਸੀਲੋਂ ਪੈਰ ਨਾ ਪਾਵਣ ਮੀਰ ਵਜ਼ੀਰ ਸਿਆਣੇ। ਪਾਣੀ ਅੰਦਰ ਟੋਰ ਤ੍ਰਿਖੀ, ਪੀਂਘ ਦੇ ਰੰਗ ਅਜਾਇਬ, ਬਾਹਰ ਪਾਣੀਓਂ ਪੋਲਾ ਪਿੰਡਾ, ਜਾਂ ਚਾਨੇ ਜਾਂ ਆਨੇ, ਕਿਲਿਓਂ। ਅੱਛਾ, ਇਹ ਜਿਹੜੇ ਸਾਰੇ ਨੇ ਇਹ ਜਿਹੜੇ ਸਾਰੀ ਸਟੇਟ ਹੈ ਇਹ ਕਿਲਿਓਂ ਬਾਹਰ ਨਹੀਂ ਨਿਕਲਦੀ। ਮਤਲਬ ਆਪਣੀਆਂ ਜਿਹੜੀਆਂ ਡਿਟਰਮਿਨਡ ਬਾਉਂਡਰੀਜ਼ ਨੇ ਉਹਨਾਂ ਦੇ ਅੰਦਰ ਹੀ ਰਹਿੰਦੀ ਹੈ। ਉਹ ਤੋਂ ਬਾਹਰ ਨਾ ਇਹ ਮੈਂਟਲੀ ਜਾਂਦੀ ਹੈ ਤੇ ਨਾ ਫਿਜ਼ੀਕਲੀ ਜਾਂਦੀ ਹੈ। ਤੇ ਪਾਣੀ ਤੇ ਜਿਹੜਾ ਪਾਣੀ ਹੈ, ਪਾਣੀ ਜਿਹੜਾ ਹਯਾਤੀ ਦੀ ਬੁਨਿਆਦੀ ਲੋੜ ਹੈ,
ਜਿਹੜਾ ਜਿਹਦੇ ਜ਼ਰੀਏ ਉਸ ਵੇਲੇ ਤਜਾਰਤ ਵੀ ਹੋ ਰਹੀ ਹੈ, ਬਾਕੀ ਵੀ ਹੋ ਰਿਹਾ ਹੈ। ਤੇ ਪਾਣੀ ਅੰਦਰ ਟੋਰ ਤ੍ਰਿਖੀ ਦਾ ਮਤਲਬ ਤੇਜ਼ ਹੈ, ਪੀਂਘ ਦੇ ਰੰਗ ਅਜਾਇਬ। ਯਾਨੀ ਪਾਣੀ ਦੇ ਵਿੱਚ ਲਸ਼ਕਾਰੇ ਦੇ ਨਾਲ ਜਿਹੜੀ ਪੀਂਘ ਬਣੀ ਹੈ ਉਹਦੇ ਬੜੇ ਅਜੀਬ ਰੰਗ ਨੇ। ਮਤਲਬ ਇਹ ਹੈ ਇਸ ਦਾ ਕਿ ਜਿਹੜੀ ਬਾਹਰ ਪਾਣੀਓਂ ਪੋਲਾ ਯਾਨੀ ਮਤਲਬ ਉੱਤੋਂ ਜੇ ਦੇਖੋ, ਉੱਤੋਂ ਦੇਖੋ ਤੇ ਇਹ ਜਿਵੇਂ ਇੱਕ ਇਹਨੂੰ ਅਗਰ ਜੇ ਤੁਸੀਂ ਸਮੁੰਦਰ ਮੰਨ ਲਓ, ਦਰਿਆ ਮੰਨ ਲਓ ਇਹ ਸੁਸਾਇਟੀ ਨੂੰ, ਤੇ ਇਹਦਾ ਬਾਹਰੋਂ ਬੜਾ ਲਿਸ਼ਕਦਾ ਹੈ, ਲੱਗਦਾ ਹੈ ਕਿ ਬੜੀ ਲੋਕ ਤੇਜ਼ ਨਾਲ ਕੰਮ ਵੀ ਕਰ ਰਹੇ ਨੇ ਤੇ ਬੜੇ ਸੋਹਣੇ ਰੰਗਾਂ ਦੇ, ਅਜੀਬ ਰੰਗਾਂ ਦੇ ਉਹ ਨਜ਼ਰ ਆਉਂਦੇ ਨੇ ਉੱਤੋਂ। ਵਿੱਚੋਂ ਕੀ ਹੈ? ਬਾਹਰ ਪਾਣੀ, ਜਦੋਂ ਪਾਣੀ ਤੋਂ ਬਾਹਰ ਨਿਕਲਦੇ ਹੋ, ਉਹਨੂੰ ਬਾਹਰੋਂ ਵੇਖਦੇ ਹੋ, ਪੋਲਾ ਪਿੰਡਾ। ਪੋਲੇ ਦਾ ਮਤਲਬ ਹੁੰਦਾ ਹੈ ਨਰਮ, ਨਹੀਂ ਜਿਹੜਾ ਅੰਦਰੋਂ ਖਾਲੀ ਹੋਵੇ, ਖੋਖਾ। ਬਾਹਰ ਪਾਣੀਓਂ ਪੋਲਾ ਪਿੰਡਾ, ਜਾਂ ਚਾਨੇ ਜਾਂ ਆਨੇ। ਜਾਂ ਚਾਨੇ ਦੇ ਹੁੰਦੇ ਨੇ ਉਹਦੇ ਮੱਛੀ ਦੇ, ਪਾਣੀ ਦੇ ਅੰਦਰ ਮੱਛੀ ਹੁੰਦੀ ਹੈ ਨਾ, ਤੇ ਮੱਛੀ ਦੇ ਉੱਤੇ ਜਿਹੜੇ ਉਹਦੇ ਹੁੰਦੇ ਨੇ ਚਾਨੇ, ਉਹ ਤੁਹਾਨੂੰ ਪਤਾ ਹੀ ਹੈ ਨਾ ਚਾਨੇ ਕੀ ਹੁੰਦੇ ਨੇ। ਜਾਂ ਆਨੇ ਜਾਂ ਅੱਖਾਂ ਨੇ ਉਹਦੀਆਂ, ਤੇ ਜਾਂ ਚਾਨੇ ਨੇ, ਹੋਰ ਕੁਛ ਵੀ ਨਹੀਂ ਹੈਗਾ। ਹੋਰ ਕੋਈ ਨਾ ਪੀਂਘ ਹੈ ਤੇ ਨਾ ਲਿਸ਼ਕ ਨਾ ਕੁਛ ਹੈ। ਕਿਉਂ ਜੀ? ਇਹ ਸਮਝ ਆ ਗਈ ਗੱਲ ਦੀ? ਯਾਨੀ ਕਿ ਜਿਹੜੇ ਉਹ ਹੈਗੇ ਨੇ, ਉਹ ਇਟਸ ਅ ਡੈਕੇਡੈਂਟ ਸੋਸਾਇਟੀ ਜਿਹੜੇ ਅੰਦਰ ਨੇ, ਇਟਸ ਅ ਡੈਕੇਡੈਂਟ ਸੋਸਾਇਟੀ। ਬਿਲਕੁਲ। ਲੇਕਿਨ ਉਹ ਦੂਰੋਂ ਜਿਹੜੀ ਨਜ਼ਰ ਆਉਂਦੀ ਹੈ, ਉਹ ਆਉਂਦੀ ਹੈ ਜਿਵੇਂ ਕਿ ਬੜੀ ਉਹਦੇ ਵਿੱਚ ਕੰਮ ਹੋ ਰਿਹਾ ਹੈ, ਲੋਕਾਂ ਲਈ ਬਹੁਤ ਕੁਛ। ਤੋਰ ਤ੍ਰਿਖੀ, ਪਾਣੀ ਅੰਦਰ ਤੋਰ ਤ੍ਰਿਖੀ। ਉਹਦਾ ਮੁਨੀਰ ਨਿਆਜ਼ੀ ਦਾ ਇੱਕ ਹੈਗਾ, ਇੱਕ ਉਰਦੂ ਦਾ ਸ਼ੇਰ ਹੈ ਉਹਦਾ, मुनीर इस शहर पे आसेब का साया है या क्या है, कि हरकत तेज तर है और सफर आहिस्ता आहिस्ता। कि मुनीर इस शहर दे उत्ते किसी जिन बला दा असर है कि हरकत तेज हो रही है, बहुत तेज लोग काम करते नजर आ रहे हैं, सफर लैके हुंदा ही नहीं है। पानी अंदर टोर त्रिखी, पींघ दे रंग अजायब। बाहर पानियों पोला पिंडा, जां चाने जां आने। किलियों बार फसील दे हेठां, दरस मुदरस, पंडित मुफ्ती शायर गायक, मुजरे ताशे लौंडी बाशे, ढोल ढंढोरे नकल मखौली, ਵਰਤਾਂ ਤੇ ਜਮਾਨਾ ਪਾਲਣ ਵਾਲੇ ਲਾਗੀ। ਕੰਮੀ ਸੇਪੀ ਅਮਲੇ ਫੀਲੇ, ਸ਼ਹਿਰੋਂ ਆਉਣੇ ਰੋਜ਼ ਸਵੇਲੇ। ਤੋਏ ਤੋਏ ਹਲਿਆ ਦੇਂ ਲੰਘ ਮੰਜਣਾ ਖੈਰੀ ਸੱਲਾ। ਸ਼ਾਮ ਪਈ ਸੱਠ ਗੱਡਿਆ ਪਟਿਆ ਟੁੱਟ ਜਾਣਾ ਨੀਵੀਂ ਪਾ ਕੇ। ਸ਼ਹਿਰ ਤੋਂ, ਫਸੀਲ ਤੋਂ ਬਾਹਰ, ਸ਼ਹਿਰ ਦੀ ਜਿਹੜੀ ਦੀਵਾਰ ਹੈ ਉਸ ਤੋਂ ਬਾਹਰ ਇਹ ਆਵਾਮ ਰਹਿ ਰਹੀ ਹੈ। ਉੱਥੇ ਹੁਣ ਇਹ ਲੋਕ ਰਹਿ ਰਹੇ ਨੇ। ਦਰਸ ਮੁਦਰਸ, ਪੜ੍ਹਾਉਣ ਵਾਲੇ ਟੀਚਰਸ, ਪੰਡਤ ਮੁਫਤੀ ਸ਼ਾਇਰ ਗਾਉਣ ਵਾਲੇ, ਮੁਜਰਾ ਕਰਨ ਵਾਲੇ, ਤਾਸ਼ੇ ਲੌਂਡੀ ਬਾਸ਼ੇ ਮਤਲਬ ਗੁਲਾਮ ਮੁੰਡੇ ਕੁੜੀਆਂ, ਢੋਲ ਢੰਡੋਰੇ ਨਕਲ ਡਰਾਮਾ ਕਰਨ ਵਾਲੇ, ਮਖੌਲੀ ਜੁਗਤਾਂ ਕਰਨ ਵਾਲੇ ਕਾਮੇਡੀਅਨਸ, ਵਰਤਾਂ ਤੇ ਜਜਮਾਨੀਆਂ ਪਾਲਣ ਵਾਲੇ ਲਾਗੀ। ਤੇ ਉਹ ਲਾਗੀ ਜਿਹੜੇ ਕਿ ਯਾਨੀ ਮਤਲਬ ਰਿਸ਼ਤੇ ਕਰਵਾਉਂਦੇ ਨੇ ਤੇ ਦੂਜੇ ਸੁਨੇਹੇ ਲੈ ਕੇ ਜਾਂਦੇ ਨੇ, ਜਜਮਾਨੀਆਂ ਪਾਲਣ ਵਾਲੇ, ਜਿਵੇਂ ਮਰਾਸੀ ਨੇ ਜਾਂ ਜਿਵੇਂ ਨਾਈ ਨੇ, ਇਹ ਇਸ ਤਰ੍ਹਾਂ ਦੇ ਲੋਕ। ਕੰਮੀ ਸੇਪੀ, ਕੰਮੀ ਤੇ ਤੁਹਾਨੂੰ ਪਤਾ ਹੈ ਜਿਹੜਾ ਆਰਟੀਜ਼ਨ ਹੈ ਉਹਨੂੰ ਕੰਮੀ ਕਹਿੰਦੇ ਨੇ ਪਿੰਡ 'ਚ।
ਆਰਟੀਜ਼ਨ ਨੂੰ। ਸੇਪੀ ਹੁੰਦਾ ਹੈ, ਜਿੰਨਾ ਸੇਪ ਇਹ ਹੁੰਦੀ ਹੈ ਕਿ ਤੁਸੀਂ ਨਕਦੀ ਨਹੀਂ ਦਿੰਦੇ, ਬਲਕਿ ਤੁਸੀਂ ਫਸਲ ਜਦੋਂ ਆਉਂਦੀ ਹੈ ਤੇ ਉਹਦੇ ਵਿੱਚੋਂ ਉਹਨਾਂ ਨੂੰ ਪੇ ਕਰਦੇ ਹੋ ਫਸਲ ਦੀ ਸ਼ਕਲ 'ਚ। ਯਾਨੀ ਦਾਣੇ, ਜੇ ਗੰਦਮ ਹੈ ਤੇ ਗੰਦਮ ਦੇ ਦਿੱਤੀ, ਤੇ ਜੇ ਕੋਈ ਹੋਰ ਚੀਜ਼ ਆਈ ਤੇ ਉਹ ਚੀਜ਼ ਦਿੱਤੀ। ਉਹ ਲੋਕ ਹੁੰਦੇ ਨੇ ਸੇਪੀ। ਇਹ ਹੁਣ ਤੇ ਪਿੰਡਾਂ 'ਚ ਸੇਪੀ, ਪਹਿਲੇ ਤੇ ਪਿੰਡਾਂ 'ਚ ਹੁੰਦੇ ਹੀ ਸੇਪੀ ਸਨ ਸਾਰੇ ਕੰਮ ਕਰਨ ਵਾਲੇ, ਉਹ ਤਾਂ ਹੁਣ ਤੇ ਸੇਪੀ ਮੁੱਕ ਗਏ ਨੇ। ਕਮੀ, ਸੇਪੀ, ਅਮਲੇ, ਫੀਲੇ, ਮਤਲਬ ਹਾਥੀਆਂ ਨੂੰ ਚਲਾਉਣ ਵਾਲੇ, ਸ਼ਹਿਰੋਂ ਆਉਣੇ ਰੋਜ਼ ਸਵੇਲੇ। ਇਹ ਸ਼ਹਿਰ ਦੇ ਵਿੱਚ ਰੋਜ਼ ਆਉਂਦੇ ਨੇ, ਸ਼ਹਿਰੋਂ ਆਉਣੇ ਰੋਜ਼ ਸਵੇਲੇ। ਤੋਏ ਤੋਏ ਹਲਿਆ ਦਿਨ ਲੰਘਣ ਮੰਜਣਾ, ਖੈਰੀ ਸੱਲਾ। ਸਾਰਾ ਦਿਨ ਤੋਏ ਤੋਏ ਕਰਦਿਆਂ, ਰੌਲਾ ਪੈਂਦਿਆਂ ਦਿਨ ਲੰਘ ਜਾਣਾ। ਜਦੋਂ ਸ਼ਾਮ ਪੈਣੀ ਤੇ ਫਿਰ ਸੱਟ ਗੱਡਿਆ ਕੁੱਟਿਆ ਟੁੱਟ ਜਾਣਾ ਨੀਵੀਂ ਪਾ ਕੇ। ਜੋ ਕੁਝ ਸਾਰਾ ਦਿਨ ਕੀਤਾ ਸੀ ਉਹਨੇ ਜ਼ੀਰੋ ਹੋ ਜਾਣਾ। ਤੇ ਚੂੰਕਿ ਉਹਨੇ ਜ਼ੀਰੋ ਹੋ ਜਾਣਾ, ਇਸ ਲਈ ਉਸ ਸ਼ਰਮ ਦੇ ਵਿੱਚ ਨੀਵੀਂ ਪਾ ਕੇ, ਯਾਨੀ ਮਤਲਬ ਹੋਪਲੈਸ ਹੋ ਕੇ, ਹੈਲਪਲੈਸ ਹੋ ਕੇ, ਜਾਂ ਸ਼ਰਮਿੰਦੇ ਹੋ ਕੇ, ਹਰ ਨਮੋਸ਼ੀ ਵੀ ਹੈ, ਸਾਰਾ ਕੁਝ ਹੀ ਹੈ, ਉਹਦੇ 'ਚ ਨੀਵੀਂ ਪਾ ਕੇ ਤੇ ਫਿਰ ਸ਼ਹਿਰੋਂ ਤੁਰ ਜਾਣਾ। ਕਿਲਿਓਂ ਬਾਹਰ ਬਾਜ਼ਾਰਾਂ ਅੰਦਰ ਖੋਜੇ ਖੱਤਰੀ, ਲੱਖਾਂ ਕਾਰ ਵਪਾਰਾਂ ਵਾਲੇ। ਰੰਗੋ ਰੰਗ ਹਵੇਲਣੀਆਂ, ਆਲ ਦੁਆਲ ਫਸੀਲੜੀਆਂ, ਵੱਖਰੇ ਅਮਲੇ ਕਮੀ ਸੇਪੀ, ਵੱਖਰੇ ਰਾਗੀ ਲਾਗੀ। ਮੀਰ ਵਜ਼ੀਰ ਦੀਵਾਨ ਕਿਲੇ ਦੇ ਖੋਜਿਆਂ ਖੱਤਰੀਆਂ ਦੇ ਕਰਜ਼ਈ। ਪਰ ਖੋਜੀ ਖੱਤਰੀ ਲੋਕ ਵਿਹਾਰੀ, ਕਦੇ ਗੱਲ ਨਹੀਂ ਸਿਰ ਕਰਦੇ। ਸਗੋਂ ਕਾਰ ਵਪਾਰ ਵਧਾਉਣ ਲਈ ਨਿਤ ਕਿਲਿਓਂ ਹੁਕਮ ਮੰਗਾਉਂਦੇ। ਕਿਲਿਓਂ ਬਾਹਰ, ਹੁਣ ਪਹਿਲੇ ਤੇ ਕਿਲੇ ਦੇ ਅੰਦਰ ਡਬਲ ਫਸੀਲਾਂ ਵਾਲੇ ਸਟੇਟ ਦੇ ਆਪਣੇ ਅਦਾਰੇ ਸਨ। ਹੁਣ ਜਿਹੜਾ ਉਹਦਾ ਦੂਜਾ ਮੇਜਰ ਹਿੱਸਾ ਹੈ, ਉਹ ਹੈ ਜਿਹੜੀ ਇਕਨੋਮਿਕ, ਜਿਨ੍ਹਾਂ ਦੇ ਕੋਲ, ਜਿਹੜੇ ਇਕਾਨਮੀ ਨੂੰ ਚਲਾਉਂਦੇ ਨੇ, ਜਿਹੜੇ ਮਈਸ਼ਤ ਨੂੰ ਚਲਾਉਂਦੇ ਨੇ, ਜਿਹੜੀ ਚੀਜ਼ਾਂ ਨੂੰ ਵੇਚਦੇ ਨੇ, ਖਰੀਦਦੇ ਨੇ, ਬਣਾਉਂਦੇ ਵੀ ਨੇ, ਬਣਵਾਉਂਦੇ ਵੀ ਨੇ। ਕਿਲਿਓਂ ਬਾਹਰ ਬਾਜ਼ਾਰਾਂ ਅੰਦਰ ਖੋਜੇ ਖੱਤਰੀ, ਲੱਖਾਂ ਕਾਰ ਵਪਾਰਾਂ ਵਾਲੇ, ਕਈ ਲੱਖਪਤੀ ਨੇ। ਰੰਗੋ ਰੰਗ, ਉਹਨਾਂ ਦੀਆਂ ਵੀ ਆਪਣੀਆਂ ਰੰਗ ਦੀਆਂ ਹਵੇਲੀਆਂ ਨੇ। ਆਲ ਦੁਆਲ ਫਸੀਲੜੀਆਂ, ਤੇ ਸਾਰਿਆਂ ਦੇ ਆਲੇ ਦੁਆਲੇ ਕੰਧਾਂ ਨੇ। ਮਤਲਬ ਉਹਨਾਂ ਦੀ ਵੀ ਇੱਕ ਸੀਕ੍ਰੇਸੀ ਹੈ। ਉਹ ਵੀ ਇੱਕ ਸੀਕ੍ਰੇਟ ਤਰੀਕੇ ਦੇ ਨਾਲ ਇਹ ਸਾਰਾ ਕੁਝ ਚਲਾ ਰਹੇ ਨੇ। ਲੇਕਿਨ ਇੱਥੇ ਦੇਖੋ, ਪਹਿਲੇ ਦੌਰ ਸੀ ਫਸੀਲਾਂ ਦੀ, ਹੁਣ ਅਕੈਰ ਹੈ। ਇਹ ਲੋਕਾਂ ਨੂੰ ਜ਼ਰਾ ਜ਼ਿਆਦਾ ਸਾਫ਼ ਨਜ਼ਰ ਆਉਂਦੇ ਨੇ। ਇਹ ਜਿਹੜੇ ਕਾਰੋਬਾਰੀ ਨੇ ਪੂਰੇ ਨਹੀਂ ਨਜ਼ਰ ਆਉਂਦੇ ਕਿ ਕਿਵੇਂ ਚਲਾ ਰਹੇ ਨੇ, ਲੇਕਿਨ ਸਟੇਟ ਦੇ ਬਾਕੀ ਅਦਾਰੇ ਜਿਹੜੇ ਉੱਤੇ ਨੇ, ਉਹਨਾਂ ਤੋਂ ਜ਼ਿਆਦਾ ਨਜ਼ਰ ਆਉਂਦੇ ਨੇ। ਤੇ ਇਹਨਾਂ ਦੇ ਵੱਖਰੇ ਅਮਲੇ, ਕਮੀ ਸੇਪੀ, ਵੱਖਰੇ ਰਾਗੀ ਲਾਗੀ। ਇਸ ਲੈਵਲ ਤੇ ਆ ਕੇ ਜਿਹੜੇ ਕਮਰਸ਼ੀਅਲ ਲੋਕ ਨੇ, ਉਹਨਾਂ ਦੇ ਆਪਣੇ ਕਮੀ ਸੇਪੀ ਰਾਗੀ ਹੁੰਦੇ ਨੇ। ਮੀਰ ਵਜ਼ੀਰ ਦੀਵਾਨ ਕਿਲੇ ਦੇ ਖੋਜਿਆਂ ਖੱਤਰੀਆਂ ਦੇ ਕਰਜ਼ਈ। ਤੇ ਜਿਹੜੇ ਜਿਹੜੀ ਸਟੇਟ ਦੇ ਜਿਹੜੇ ਵੱਡੇ ਪਾਵੇ ਨੇ, ਜਿਹੜੇ ਉਹਨੂੰ ਚਲਾਉਣ ਵਾਲੇ ਨੇ, ਉਹ ਸਾਰੇ ਇਹ ਜਿਹੜੀ ਬਿਜ਼ਨਸ ਕਲਾਸ ਹੈ, ਇਹਦੇ ਕਰਜ਼ਈ ਨੇ। ਇਹਦੇ ਕੋਲੋਂ ਇਹਨਾਂ ਕੋਲੋਂ ਕਰਜ਼ਾ ਲੈਂਦੇ ਨੇ। ਮਤਲਬ ਉਹਨਾਂ ਨੂੰ ਇਹ ਪਾਲਦੇ ਨੇ, ਜਿਹੜੇ ਵਜ਼ੀਰ ਤੇ ਮੀਰ ਵਜ਼ੀਰ ਦੀਵਾਨ ਕਿਲੇ ਦੇ ਜਿਹੜੇ ਹੁੰਦੇ ਨੇ, ਉਹਨਾਂ ਨੂੰ ਖੋਜੇ ਖੱਤਰੀ
ਬਿਜ਼ਨਸ ਕਲਾਸ ਪਾਲਦੀ ਹੈ, ਪਰ ਖੋਜੇ ਖੱਤਰੀ ਲੋਕ ਵਿਹਾਰੀ। ਪਰ ਜਿਹੜੇ ਖੋਜੇ ਖੱਤਰੀ ਹੁੰਦੇ ਨੇ ਉਹ ਬਹੁਤ ਵਿਹਾਰੀ ਲੋਕ ਹੁੰਦੇ ਨੇ। ਵਿਹਾਰੀ ਦਾ ਮਤਲਬ ਹੈ ਪ੍ਰਿੰਸੀਪਲ, ਬੜੇ ਅਸੂਲਾਂ ਦੇ ਪੱਕੇ ਹੁੰਦੇ, ਕਦੇ ਗੱਲ ਸਿਰ ਨਹੀਂ ਕਰਦੇ। ਉਹ ਕਰਜ਼ੇ ਤੇ ਦਿੰਦੇ ਨੇ ਉਹਨਾਂ ਨੂੰ, ਵਜ਼ੀਰਾਂ ਨੂੰ, ਪਰ ਉਹਨਾਂ ਨੂੰ ਕਦੀ ਉਹ ਜ਼ਾਹਰ ਨਹੀਂ, ਉਹਨਾਂ ਨੂੰ ਕਦੀ ਉਹਨਾਂ ਨੂੰ ਉਹ ਕੀ ਕਹਿਣਾ ਚਾਹੀਦਾ, ਕਦੀ ਮਿਹਣਾ ਤਾਨਾ ਨਹੀਂ ਮਾਰਦੇ, ਕਦੇ ਗੱਲ ਨਹੀਂ ਸਿਰ ਕਰਦੇ। ਮਤਲਬ ਇਹ ਹੈ ਕਿ ਉਹ ਕੋਈ ਉਹਦੀ ਦੇ ਡੋਂਟ ਮੇਕ ਇਟ ਫਸ ਓਵਰ ਇਟ, ਸਗੋਂ ਕਾਰੋਬਾਰ ਵਧਾਉਣ ਲਈ ਨਿਤ ਕਿਲਿਓਂ ਹੁਕਮ ਹੁੰਦੇ। ਮਤਲਬ ਜਿਹੜਾ ਆਪਣੇ ਕਾਰੋਬਾਰਾਂ ਨੂੰ ਵਧਾਉਣ ਲਈ ਕਿਲੇ ਕੋਲੋਂ ਹੁਕਮ ਕਰਵਾਉਂਦੇ ਨੇ, ਇੰਨਾ ਟੈਕਸ ਵਧਾ ਦਿਓ, ਫਲਾਣੀ ਚੀਜ਼ ਤੇ ਸਬਸਿਡੀ ਦਵਾ ਦਿਓ, ਫਲਾਣੀ ਚੀਜ਼ ਦੇ ਉੱਤੇ ਫਲਾਣੀ ਚੀਜ਼ ਬਾਹਰੋਂ ਨਾ ਆਉਣ ਦਿਓ, ਕਿਉਂਕਿ ਅਸੀਂ ਸਾਡੇ ਨਾਲ ਕਾਰਾਂ ਬਾਹਰੋਂ ਨਾ ਆਉਣ ਦਿਓ, ਕਿਉਂਕਿ ਅਸੀਂ ਆਪਣੀਆਂ ਕਾਰਾਂ ਵੇਚਣੀਆਂ ਨੇ, ਵਗੈਰਾ ਵਗੈਰਾ। ਤੁਹਾਨੂੰ ਪਤਾ ਹੀ ਹੈ ਬਿਜ਼ਨਸ ਕਲਾਸ ਜਿਹੜੀ ਹੈ ਉਹ ਆਪਣੇ ਇੰਟਰਸਟ ਜਿਹੜੇ ਨੇ ਉਹ ਕਿਵੇਂ ਸਟੇਟ ਦੇ ਕੋਲੋਂ ਪੂਰੀ ਕਰਵਾਉਂਦੀ ਹੈ। ਸੋ ਲਿਹਾਜ਼ਾ ਇਹ ਤੁਸੀਂ ਹੌਲੀ ਹੌਲੀ ਦੇਖੋ ਕਿ ਇਹਦੇ 'ਚ ਨਜਮ ਸਾਹਿਬ ਜਿਹੜੇ ਨੇ ਉਹ ਪੂਰੀ ਜਿਹੜੀ ਸੁਸਾਇਟੀ ਹੈ ਉਹਦੀ ਜਿਹੜੀ ਬਣਤਰ ਹੈ, ਉਹਦਾ ਜਿਹੜਾ ਸਟਰਕਚਰ ਹੈ, ਉਹਨੂੰ ਤੁਹਾਡੇ ਸਾਹਮਣੇ ਲਿਆ ਰਹੇ ਨੇ। ਆਪਣੀ ਖੱਟੀ ਵਿੱਚੋਂ ਅੰਦਰ ਭਾਜੀ ਰੋਜ਼ ਪਹੁੰਚਾਉਂਦੇ। ਜਿਹੜੇ ਖੋਜੇ ਖੱਤਰੀ ਨੇ ਇਹ ਸਗੋਂ ਆਪਣੀ ਜਿਹੜੀ ਮੁਨਾਫਾ ਹੁੰਦਾ ਹੈ ਉਹਦੇ ਚੋਂ ਵੀ ਅੰਦਰ ਭਾਜੀ ਦਾ ਭਾਜੀ ਤੇ ਉਂਝ ਤੇ ਵੈਸੇ ਸਾਲਣ ਨੂੰ ਕਹਿੰਦੇ ਨੇ, ਲੇਕਿਨ ਇਹਦਾ ਮਤਲਬ ਹੈ ਗਿਫਟ ਦੇ ਤੌਰ ਤੇ। ਘਰ ਘਰ ਅਗਲਾ ਬੰਦ। ਇਹ ਹੁਣ ਇੱਥੋਂ ਤੱਕ ਜਿਹੜੀ ਹੈ ਉਹ ਕਲਾਸਿਸ ਦੀ ਡਿਵੀਜ਼ਨ ਜਿਹੜੀ ਹੈ, ਜਿਵੇਂ ਜਿਵੇਂ ਉਹ ਜੁੜੇ ਨੇ, ਬਣਤਰ ਹੈ ਜਿਵੇਂ ਸੁਸਾਇਟੀ, ਇਹ ਇੰਨੀ ਹੋ ਗਈ। ਘਰ ਘਰ ਜਾਤੀ ਬੁਰਜਾਂ ਉੱਤੋਂ ਹਰ ਘਰ ਅੰਦਰ ਦੋਹਰੇ ਜੋੜੇ, ਦੋਹਰੇ ਭਾਂਡੇ, ਇੱਕ ਅੰਦਰ ਖਾਨੇ ਵਰਤਣ ਲਈ, ਇੱਕ ਕੋਠੇ ਸੁੱਕਣੇ ਪਾਵਣ ਲਈ। ਹਰ ਘਰ ਦੇ ਵਿੱਚ ਬੁਰਜਾਂ ਤੋਂ ਯਾਨੀ ਜਿਹੜੀ ਸਟੇਟ ਦੀ ਜਿਹੜੀ ਬੁਰਜ ਨੇ ਉਹਨਾਂ ਤੋਂ ਹਰ ਘਰ ਤੇ ਝਾਤੀ ਹੈ। ਯਾਨੀ ਮਤਲਬ ਉਹਨਾਂ ਦੀ ਜਿਹੜੀ ਇੰਟੈਲੀਜੈਂਸ ਹੈ, ਉਹਨਾਂ ਦੇ ਜਿਹੜੇ ਜਸੂਸ ਨੇ, ਉਹ ਹਰ ਇੱਕ ਦੀ ਉਹ ਜਸੂਸੀ ਕਰਦੇ ਨੇ। ਹਰ ਘਰ ਅੰਦਰ ਦੋਹਰੇ ਜੋੜੇ, ਤੇ ਹਰ ਘਰ ਜਿਹੜਾ ਹੈ ਸ਼ਹਿਰ ਦਾ ਉਹਦੇ ਵਿੱਚ ਦੋਹਰੇ ਜੋੜੇ ਨੇ। ਦੋਹਰੇ ਭਾਂਡੇ ਵੀ ਦੋਹਰੇ ਨੇ। ਇੱਕ ਅੰਦਰ ਖਾਣੇ ਵਰਤਣ ਲਈ, ਇੱਕ ਉਹ ਹੈ ਜਿਹਨੂੰ ਅੰਦਰ ਖਾਤੇ ਵਰਤਿਆ ਜਾਂਦਾ, ਤੇ ਦੂਜਾ ਇੱਕ ਕੋਠੇ ਸੁੱਕਣੇ ਪਾਉਣ ਲਈ, ਸਿਰਫ ਵਿਖਾਉਣ ਵਾਸਤੇ। ਕੰਮੀ ਲੋਕਾਂ ਕੱਛੀ ਰੱਖਣੇ ਦੋਹਰੇ ਜੋੜੇ। ਕੱਛ ਦਾ ਮਤਲਬ ਬਗਲ 'ਚ। ਜਿਹੜੇ ਕੰਮੀ ਲੋਕ ਨੇ, ਆਰਟੀਜ਼ਨਸ ਨੇ, ਉਹ ਆਪਣੇ ਦੋਹਰੇ ਜੋੜੇ ਰੱਖਦੇ ਨੇ। ਇੱਕ ਕੱਛ ਵਿੱਚ ਦੋਹਰਾ, ਆਪਣੀਆਂ ਬਗਲਾਂ ਵਿੱਚ ਦੋਹਰੇ ਜੋੜੇ ਰੱਖਦੇ ਨੇ। ਇੱਕ ਕਿਲੇ ਦੇ ਅੰਦਰ ਜਾਵਣ ਲਈ, ਇੱਕ ਘਰ ਵਿੱਚ ਬਹਿ ਪਛਤਾਉਣ। ਇੱਕ ਜੋੜਾ ਉਹ ਹੈ ਜਿਹੜਾ ਕਿਲੇ 'ਚ ਪਾ ਕੇ ਜਾਣਾ ਹੈ, ਤੇ ਇੱਕ ਉਹ ਹੈ ਜਿਹੜਾ ਪਾ ਕੇ ਘਰ ਵਿੱਚ ਬਹਿ ਕੇ ਪਛਤਾਉਣਾ ਹੈ। ਮਤਲਬ ਜਿਹੜਾ ਕਮੀ ਵੀ ਹੈ ਇਸ ਸੁਸਾਇਟੀ ਦਾ, ਉਹਦੀ ਵੀ ਹਸਤੀ ਉਹਦੀ ਵੀ ਵਿਜੋਗੀ ਹੋਈ ਹਸਤੀ ਹੈ। ਉਹਨੂੰ ਵੀ ਇੱਕ ਸ਼ਖਸੀਅਤ ਜਿਹੜੀ ਹੈ, ਜਿਹੜੀ ਵਰਤੀਜਣ ਲਈ ਰੂਲਿੰਗ ਕਲਾਸ ਜਿਵੇਂ ਉਹਨੂੰ ਵਰਤਦੀ ਹੈ, ਉਹਦੇ ਲਈ ਉਹਨੇ ਇੱਕ ਹਸੀਅਤ ਬਣਾਈ ਹੋਈ ਹੈ। ਇੱਕ ਦੂਜੀ ਹਸੀਅਤ ਹੈਗੀ ਆ, ਜਦੋਂ ਆਪਣੇ ਘਰ 'ਚ ਬਹਿੰਦਾ ਹੈ ਤੇ ਉਹ ਉੱਥੇ ਪਛਤਾਵਾ ਹੀ ਪਛਤਾਵਾ ਹੈ ਆਪਣੀ ਹੋਣ ਦਾ, ਆਪਣੇ ਕਰਨ ਦਾ।
ਆਮ ਤੌਰ ਤੇ ਮੈਂ ਤੁਹਾਨੂੰ ਜੀ ਬਹੁਤ ਜਿਹੜੀ ਬਹੁਤ ਹੀ ਪੈਡਸਟਰੀਅਨ ਕਿਸਮ ਦੀ ਮਿਸਾਲ ਹੈ ਉਹ ਇਹ ਹੈ ਕਿ ਜੋ ਕੁਛ ਮਾਲਕ ਮਰਦ ਨਾਲ ਕਰਦਾ ਹੈ ਨਾ, ਕੰਮ ਕਰਨ ਕਮੀ ਮਰਦ ਨਾਲ ਜੋ ਉਹਦੇ ਮਾਲਕ ਕਰਦੇ ਨੇ, ਤੇ ਉਹ ਬੰਦਾ ਘਰ ਆ ਕੇ ਉਹ ਹੀ ਆਪਣੀ ਬੀਵੀ ਤੇ ਆਪਣੇ ਬੱਚਿਆਂ ਨਾਲ ਉਸ ਤਰ੍ਹਾਂ ਹੀ ਉਹਨਾਂ ਉੱਤੇ ਹੁਕਮ ਚਲਾਉਂਦਾ ਹੈ। ਇਹ ਤੁਸੀਂ ਬਹੁਤ ਦੇਖਿਆ ਹੋਵੇਗਾ। ਤੇ ਇਹ ਨਜਮ ਸਾਹਿਬ ਨੇ ਇਹਨੂੰ ਬੜੇ ਬਹੁਤ ਖੂਬਸੂਰਤ ਤਰੀਕੇ ਨਾਲ ਮੇਰੇ ਖਿਆਲ 'ਚ ਇਹਨੂੰ ਬਿਆਨ ਕੀਤਾ ਹੈ। ਕੰਮੀ ਲੋਕਾਂ ਕੱਛੀ ਰੱਖਣੇ ਦੋਹਰੇ ਜੋੜੇ, ਇੱਕ ਕਿਲੇ ਦੇ ਅੰਦਰ ਜਾਉਣ ਲਈ, ਇੱਕ ਘਰ ਵਿੱਚ ਬਹਿ ਪਛਤਾਉਣ ਲਈ, ਖੋਜੇ ਖੱਤਰੀ ਲੋਕ ਵਿਹਾਰੀ ਇੱਕੋ ਜੋੜਾ। ਉਹਦੇ ਮੁਕਾਬਲੇ ਜਿਹੜੇ ਖੋਜੇ ਖੱਤਰੀ ਨੇ ਉਹਨਾਂ ਨੇ ਸਿਰਫ ਉਹ ਇੱਕੋ ਹੀ ਜੋੜਾ ਪਾਉਂਦੇ ਨੇ, ਉਹਨਾਂ ਦਾ ਅੰਦਰ ਬਾਹਰ ਇੱਕੋ ਹੀ ਹੈ। ਕਿਲਿਓਂ ਅੰਦਰ ਘਰੀ ਗੁਜ਼ਾਰੀ ਉਹ ਜੋੜਾ ਡੱਬ ਖੜੱਬਾ, ਸਾਰੀ ਉਮਰ ਡਾਉਂ। ਉਹ ਡੱਬ ਖੜੱਬਾ ਜੋੜਾ ਹੈ ਜਿਹਨੂੰ ਸਾਰੀ ਉਮਰ, ਯਾਨੀ ਉਹਨਾਂ ਦੀ ਜਿਹੜੀ ਹਸਤੀ ਹੈ ਉਹਦੇ ਵਿੱਚ ਵਿਜੋਗ ਦਾ ਵੀ ਜਿਹੜਾ ਵਿਜੋਗ ਦਾ ਵੀ ਅਹਿਸਾਸ ਨਹੀਂ ਹੈਗਾ, ਜਿਹੜਾ ਕਿ ਕਮੀ ਲੋਕਾਂ ਦੇ ਵਿੱਚ ਹੈ। ਉਹ ਤੇ ਪਛਤਾਉਂਦੇ ਨੇ, ਇਹ ਪਛਤਾਉਂਦੇ ਨਹੀਂ ਹੈ। ਇਹ ਇੱਕ ਹੀ ਜੋੜਾ ਪਾਉਂਦੇ ਨੇ। ਮੁਲਤਾਨ ਸ਼ਹਿਰ ਵਿੱਚ ਦੋਹਰੇ ਜੋੜੇ ਪਾਉਂਦਿਆਂ, ਪਾ ਵਹਿੰਦਿਆਂ, ਲਾ ਵਹਿੰਦਿਆਂ, ਸਿਰ ਤੋਂ ਲੰਘਣੇ ਸੂਰਜ ਤਾਰੇ, ਬੱਦਲ ਪਾਲੇ, ਕਾਲੇ ਧੌਲੇ ਥੀ ਵੰਜਣੇ, ਜੋੜੇ ਰਹਿ ਜਾਣੇ ਨਾ ਰਹਿਣੇ ਵੇਖਣ ਵਾਲੇ। ਮੁਲਤਾਨ ਸ਼ਹਿਰ ਜਿਹੜਾ ਹੈ, ਇਹ ਸੁਸਾਇਟੀ ਜਿਹੜੀ ਹੈ, ਗੱਲ ਹੁਣ ਹੋ ਰਹੀ ਹੈ ਸਾਰੀ ਹਿਊਮਨ ਸੁਸਾਇਟੀ ਦੀ, ਮੁਲਤਾਨ ਸ਼ਹਿਰ ਦੀ ਨਹੀਂ ਹੋ ਰਹੀ। ਕਿ ਹਿਊਮਨ ਸੁਸਾਇਟੀ ਵਿੱਚ ਇਹ ਦੋਹਰੇ ਜੋੜੇ ਪਾਉਂਦਿਆਂ, ਪਾ ਵਹਿੰਦਿਆਂ, ਲਾ ਵਹਿੰਦਿਆਂ, ਸਿਰ ਤੋਂ ਲੰਘਣੇ ਸੂਰਜ ਤਾਰੇ, ਬੱਦਲ ਪਾਲੇ, ਬੱਦਲ ਤੇ ਸਰਦੀਆਂ ਤੇ ਸੂਰਜ, ਇਹ ਮੌਸਮ, ਰੁੱਤਾਂ ਆਉਣੀਆਂ ਤੇ ਰੁੱਤਾਂ ਜਾਣੀਆਂ, ਕਾਲੇ ਧੌਲੇ ਥੀ ਵੰਜਣੇ। ਕਾਲੇ ਮਤਲਬ ਕਾਲੇ ਵਾਲ ਜਿਹੜੇ ਨੇ, ਧੌਲੇ ਹੁੰਦੇ ਨੇ ਗ੍ਰੇ ਹੇਅਰਸ। ਮੇਰਾ ਖਿਆਲ ਤੁਹਾਨੂੰ ਪਤਾ ਹੀ ਹੋਏਗਾ, ਜਿਵੇਂ ਮੇਰੇ ਸਿਰ 'ਚ ਧੌਲੇ ਨੇ। ਕਾਲੇ ਧੌਲੇ ਥੀ ਵੰਜਣੇ, ਕਾਲੇ ਜਿਹੜੇ ਨੇ ਉਹ ਵਾਲੇ ਲੋਕਾਂ ਦੀ ਜਵਾਨੀਆਂ ਤੋਂ ਬੁਢਾਪੇ ਆ ਜਾਣੇ, ਕਾਲੇ ਵਾਲਾਂ ਨੇ ਧੌਲੇ ਹੋ ਜਾਣਾ, ਜੋੜੇ ਰਹਿ ਜਾਣੇ। ਪਰ ਜੋੜਿਆਂ ਨੇ ਰਹਿਣਾ ਆਪਣੇ ਥਾਂ ਤੇ, ਨਾ ਰਹਿਣੇ ਵੇਖਣ ਵਾਲੇ। ਉਹਨਾਂ ਨੂੰ ਵੇਖਣ ਵਾਲੇ, ਪਾਉਣ ਵਾਲੇ, ਲਾਉਣ ਵਾਲੇ ਜਿੱਥਾਂ ਕੋਈ ਹੋਰਾਂ ਨੇ ਆ ਜਾਣਾ, ਪਰ ਜੋੜਿਆਂ ਨੇ ਆਪਣੇ ਥਾਂ ਤੇ ਉਂਝ ਹੀ ਰਹਿਣਾ। ਜੋੜਿਆਂ ਸ਼ਹਿਰੋਂ ਬਾਹਰ ਜ਼ਮੀਨ ਸਭ ਰੱਬ ਦੀ, ਕਿਲਿਓਂ ਮਾਲ ਮੁਸੱਦੀ ਮੁਨਸ਼ੀ ਫਸਲੋ ਫਸਲੀ ਆਉਣੇ, ਕਣਕ ਮਾਤ ਤੇ ਨਰਮੇ ਮੁੰਜੀਆਂ ਉਹਨਾਂ ਢੋਡੋ ਸ਼ਹਿਰ ਪਹੁੰਚਾਉਣੇ, ਗੱਡਣ ਗੋਡਣ ਵਾਲੀ ਕੰਮੀ ਗੰਢ ਤੁਰਪ ਜਟਾਤਰ ਪਟਕੇ, ਮੁੱਛੀ ਧੋੜ ਨਮੋਸ਼ੀ ਮੱਥੇ, ਮੁੱਛੀ ਧੂੜ ਨਮੋਸ਼ੀ ਮੱਥੇ, ਹਾੜੀ ਸੌਣੀ ਕੌਡੀ ਭੋਰੇ, ਕੌਡੀਆਂ ਜੋੜ ਕੇ ਸ਼ੈਣੀ ਜਾਉਣਾ ਤੇ ਬਤ ਨਾ ਆਉਣਾ। ਹੁਣ ਕਿਲਿਓਂ ਮਾਲ ਮੁਸੱਦੀ ਮੁਨਸ਼ੀ ਫਸਲੋ ਫਸਲੀ ਆਉਣੇ। ਕਿਲਿਓਂ ਜਿਹੜਾ ਨੇ ਉਹ ਮੁਨਸ਼ੀਆਂ ਤੇ ਮੁਸੱਦੀਆਂ ਦੇ ਮੁਕਰਰ ਕੀਤਾ ਹੋਇਆ ਫਸਲਾਂ ਹੁੰਦੀਆਂ ਨੇ, ਫਸਲੋ ਫਸਲੀ ਆਉਣੇ। ਹਰ ਫਸਲ ਤੇ ਉਹ ਆਉਂਦੇ ਨੇ, ਤੇ ਫਸਲ ਤੋਂ ਜਾਂ ਤੁਹਾਨੂੰ ਪਤਾ ਨਾ ਕਿ ਆਪਣਾ ਬਾਦਸ਼ਾਹ ਜਿਹੜੀ ਬਾਦਸ਼ਾਹਤ ਹੁੰਦੀ ਸੀਗੀ, ਔਰ ਹਿੰਦੁਸਤਾਨ ਦੀ ਬਾਦਸ਼ਾਹਤ ਜਿਹੜੀ ਸੀ, ਉਹਦੇ 'ਚ ਸਾਰੀ ਜ਼ਮੀਨ ਦਾ ਮਾਲਕ ਬਾਦਸ਼ਾਹ ਸੀ। ਜਿਹੜੇ ਲੋਕੀ ਜਿਹੜੇ ਟਿਲਰਸ ਸੀ ਉਹ ਬੇਸਿਕਲੀ ਮੁਜ਼ਾਰਾ ਸੀ ਉਹਦਾ, ਤੇ ਉਹ ਉਹਨੂੰ ਆਪਣੀ ਫਸਲ ਦਾ ਇੱਕ ਹਿੱਸਾ
from 1/3 to 2/3 ਤੱਕ ਜਿਹੜਾ ਹੈ ਉਹ ਫਸਲ ਦੇ ਵਿੱਚੋਂ ਬਾਦਸ਼ਾਹ ਨੂੰ ਦੇਣਾ ਪੈਂਦਾ ਸੀ। ਇਹ ਅਕਬਰ ਬਾਦਸ਼ਾਹ ਦਾ ਜ਼ਮਾਨਾ ਜਿਹੜਾ ਹੈ ਉਹ ਬਹੁਤ ਕਹਿੰਦੇ ਨੇ ਨਾ ਜੀ ਬਹੁਤ ਪ੍ਰੋਸਪੈਰਿਟੀ ਦਾ ਹੈ। ਉਹ ਪ੍ਰੋਸਪੈਰਿਟੀ ਅਕਬਰ ਬਾਦਸ਼ਾਹ ਦੀ ਇਹ ਸੀਗੀ ਕਿ ਉਦੋਂ ਜਿਹੜਾ ਟੈਕਸੇਸ਼ਨ ਦਾ ਸਿਸਟਮ ਸੀ ਅਕਬਰ ਦਾ ਉਹ ਬਹੁਤ ਐਫੀਸ਼ੀਐਂਟ ਔਰ ਬਹੁਤ ਸਖਤ ਸੀਗਾ। ਨਤੀਜਾ ਉਹਦਾ ਇਹ ਸੀ ਕਿ ਪਿੰਡਾਂ ਤੋਂ ਜੋ ਪੈਦਾਵਾਰ ਹੋ ਰਹੀ ਸੀ ਜਾਂ ਹੁੰਦੀ ਸੀ ਉਹਦਾ ਬਲਕ ਆਫ ਦੈਟ ਵੁੱਡ ਐਂਡ ਅਪ ਇਨ ਦਾ ਸਿਟੀਜ਼। ਤੇ ਜਿਹੜੇ ਬੀਜਣ ਵਾਲੇ ਨੇ ਉਹ ਬਹੁਤ ਗਰੀਬ ਸਨ ਉਹਦੇ ਪੀਰੀਅਡ ਦੇ ਵਿੱਚ, ਤੇ ਸ਼ਹਿਰ ਜਿਹੜੇ ਨੇ ਉਹਨਾਂ ਵਿੱਚ ਸੌਖ ਆ ਗਈ ਹੋਈ ਸੀ। ਇਸੇ ਲਈ ਜਿਹੜਾ ਸਿੰਬੋਲਿਕਲੀ ਜਾਂ ਮੈਟਾਫੋਰਿਕਲੀ ਜਿਹੜੀ ਦੁੱਲੇ ਭੱਟੀ ਦੀ ਜਿਹੜੀ ਬਗਾਵਤ ਹੈ ਅਕਬਰ ਦੇ ਨਾਲ, ਉਹਦੀ ਵਜ੍ਹਾ ਵੀ ਇਹੋ ਹੀ ਹੈ। ਉਹਦੀ ਵਜ੍ਹਾ ਵੀ ਇਹੋ ਹੀ ਸੀ ਕਿ ਜਿਹੜਾ ਟੈਕਸੇਸ਼ਨ ਦਾ ਵਧਣਾ ਔਰ ਟੈਕਸੇਸ਼ਨ ਦਾ ਜਿਹੜਾ ਹੈ ਉਹਦੀ ਜਿਹੜੀ ਇੰਪਲੀਮੈਂਟੇਸ਼ਨ ਦੇ ਵਿੱਚ ਜਿਹੜਾ ਜ਼ੁਲਮ ਹੈ ਉਹਦੀ ਵਜ੍ਹਾ ਤੋਂ ਬਗਾਵਤਾਂ ਫਿਰ ਉਹਦੇ ਵੇਲੇ 'ਚ ਹੋਈਆਂ। ਔਰ ਦੁੱਲੇ ਭੱਟੀ ਦੀ ਜਿਹੜੀ ਬਗਾਵਤ ਹੈ ਅਸਲੀ ਸੀ ਜਾਂ ਇਮੈਜਿਨਰੀ ਸੀ, ਉਹ ਬਹਰਹਾਲ ਉਸ ਜ਼ਮਾਨੇ ਦੀ ਦੇਣ ਹੈ। ਕਣਕ ਕਮਾਦ ਤੇ ਨਰਮੇ ਮੁੰਜੀਆਂ, ਕਣਕ ਤੇ ਗੰਦਮ ਹੈ, ਕਮਾਦ ਤੁਹਾਨੂੰ ਪਤਾ ਹੀ ਹੈ। ਨਰਮਾ ਕੀ ਹੁੰਦਾ ਜੀ? ਕਾਟਨ ਹੈ ਕਾਟਨ। ਨਰਮੇ ਤੇ ਕਪਾਹ ਕੀ ਫਰਕ ਹੈ? ਇੱਕ ਫਾਈਨਰ ਵੈਰਾਈਟੀ ਹੈ ਤੇ ਇੱਕ ਰੈਗੂਲਰ ਆਈ ਗੈਸ। ਜਿਹੜੀ ਹੈ ਨਾ ਕਪਾਹ ਜਿਹੜੀ ਹੈ ਨਾ ਉਹ ਜਿਹੜੀ ਨਰਮਾ ਹੈ ਉਹ ਸਿਰਫ ਕਮਰਸ਼ੀਅਲ ਕਮੋਡਿਟੀ ਹੈ। ਮਤਲਬ ਘਰਾਂ ਦੇ ਵਿੱਚ ਨਰਮੇ ਤੋਂ ਕੁਝ ਨਹੀਂ ਬਣਾਇਆ ਜਾਂਦਾ, ਕਪਾਹ ਤੋਂ ਬਣਾਇਆ ਜਾਂਦਾ ਹੈ। ਨਰਮਾ ਸਿਰਫ ਮਿਲਾਂ 'ਚ ਜਾਂਦਾ ਹੈ। ਤੇ ਇਹ ਸਰ ਮਾਡਰਨ ਸਮੇਂ ਦੇ ਵਿੱਚ ਆਇਆ ਨਰਮਾ? ਬਿਲਕੁਲ ਪਹਿਲੇ ਤਾਂ ਕਪਾਹ ਹੀ ਸੀ ਨਾ, 100 ਸਾਲ ਪੁਰਾਣਾ। ਆਹੋ, ਤੇ ਅਸੀਂ ਜਦੋਂ ਮਤਲਬ ਸਾਡੇ ਵੇਲੇ 'ਚ ਜਦੋਂ ਅਸੀਂ ਪਿੰਡ 'ਚ ਗਰੋ ਕਰ ਰਹੇ ਸਾਂ ਤੇ ਉਹ ਘਰ ਦੇ ਵਿੱਚ ਕੋਈ ਅੱਧਾ ਏਕੜ ਜਾਂ 1 ਏਕੜ ਕਪਾਹ ਬੀਜ ਦਿੱਤੀ ਜਾਂਦੀ ਸੀ, ਜਿਹਦੇ ਤੋਂ ਖੇਸ, ਦਰੀਆਂ, ਚਤਈਆਂ, ਰਜ਼ਾਈਆਂ ਦੇ ਵਿੱਚ ਰੂੰ ਪਾਉਣ ਲਈ ਜਿਹਦੇ ਵਿੱਚੋਂ ਲਿਆ ਜਾਂਦਾ ਸੀ। ਤੇ ਨਰਮਾ ਜਿਹੜਾ ਸੀ ਉਹ ਕੈਸ਼ ਲਈ ਵੇਚ ਦਿੱਤਾ ਜਾਂਦਾ ਸੀ। ਸਰ ਇੱਕ ਉਹ ਜਿਹੜਾ ਅਕਬਰ ਬਾਦਸ਼ਾਹ ਵਾਲੀ ਤੁਸੀਂ ਗੱਲ ਕੀਤੀ ਨਾ, ਉਹਦੇ 'ਚ ਵੈਸੇ ਬੜੀ ਇੱਕ ਮਿਸਟਰੀ ਜੀ ਹੈ ਕਿ ਟੈਕਸਟ ਬੁੱਕ ਦੇ ਵਿੱਚ ਅਕਬਰ ਨੂੰ ਬੜਾ ਮੈਗਨੀਫੀਸੈਂਟ ਬਾਦਸ਼ਾਹ ਦਿਖਾਇਆ ਗਿਆ, ਪਰ ਫੋਕਲੋਰ ਦੇ ਵਿੱਚ ਕਿਤੇ ਵੀ ਮਤਲਬ ਕਿ ਫੋਕਲੋਰ 'ਚ ਨੈਗੇਟਿਵ ਹੀ ਹੈ, ਘੱਟੋ ਘੱਟ ਪੰਜਾਬੀ ਫੋਕਲੋਰ 'ਚ। ਜੈਮਲ ਫੱਟਾ ਦੀ ਵੀ ਸਟੋਰੀ ਏਦਾਂ ਦੀ ਹੈ। ਨਹੀਂ ਉਹ ਤੇ ਦੇਖੋ ਗੱਲ ਇਹ ਹੈਗੀ ਹੈ ਕਿ ਇਹ ਤੇ ਫੈਕਟ ਹੈ ਨਾ ਕਿ ਇਹ ਨਹੀਂ ਜਿਹੜੇ ਇਕਨੋਮਿਕ ਹਿਸਟੋਰੀਅਨਸ ਨੇ, ਮੈਂ ਤੇ ਮੇਰੀ ਟ੍ਰੇਨਿੰਗ ਇਕਨੋਮਿਕਸ ਦੀ ਹੈ, ਤੁਹਾਨੂੰ ਪਤਾ ਹੀ ਹੈ ਇਸ ਗੱਲ ਦਾ। ਹਾਂਜੀ। ਤੇ ਜਿਹੜੇ ਇਕਨੋਮਿਕ ਹਿਸਟੋਰੀਅਨਸ ਨੇ ਉਹਨਾਂ ਨੂੰ ਤੇ ਪਤਾ ਹੈ ਕਿ ਅਕਬਰ ਦਾ ਜਿਹੜਾ ਵੇਲਾ ਸੀ ਉਹ ਪੈਜ਼ੈਂਟਰੀ ਦੇ ਵਾਸਤੇ ਵਾਸ ਵਨ ਆਫ ਦਾ ਵਰਸਟ। ਅੱਛਾ ਜੀ, ਉਹਦਾ ਪੋਰਟਰੇਲ ਬਹੁਤ ਮਤਲਬ ਕਿ ਉਹ ਲਿਬਰਲ ਤੇ ਉਦਾਂ ਦਾ ਗਿਣਿਆ ਜਾਂਦਾ ਹੈਗਾ। ਲਿਬਰਲ ਇਸ ਵਾਸਤੇ ਕਿ ਉਹਨੇ ਜਿੰਨੀ ਵੀ ਰੂਲਿੰਗ ਕਲਾਸ ਸੀਗੀ ਹਿੰਦੁਸਤਾਨ ਦੀ, ਉਸ ਰੂਲਿੰਗ ਕਲਾਸ ਦੇ ਅੰਦਰ ਉਹਨੇ ਇੱਕ ਤਰ੍ਹਾਂ ਦੀ ਯੂਨਿਟੀ ਪੈਦਾ ਕਰ ਦਿੱਤੀ ਸੀ। ਜਿਹੜੀ ਹਿੰਦੂ ਮੁਸਲਿਮ ਰੂਲਿੰਗ ਕਲਾਸ ਸੀ ਉਹਨਾਂ ਦੇ ਵਿਚਕਾਰ ਉਹਨੇ ਯੂਨਿਟੀ ਪੈਦਾ ਕਰ ਲਈ ਸੀ ਆਪਣਾ ਰਾਜ ਇਫੈਕਟਿਵਲੀ ਚਲਾਉਣ ਵਿੱਚ। ਉਹਦੇ ਨਾਲ ਲੋਕਾਂ ਦੇ ਵਿੱਚ ਕੋਈ ਯੂਨਿਟੀ ਨਹੀਂ ਸੀ ਹੈ। ਜੋ ਸ਼ਾਹ ਹੁਸੈਨ ਦੀ ਜਿਹੜੀ ਉਹਦੇ ਜ਼ਮਾਨੇ 'ਚ ਜਿਹੜੀ ਮਾਨਤਾ ਸੀ, ਸ਼ਾਹ ਹੁਸੈਨ ਦੀ ਜਿਹੜੀ ਸੀ ਉਹ ਯੂਨਿਟੀ ਲੋਕਾਂ ਦੀ ਸੀ। ਅੱਛਾ, ਕਣਕ, ਕਮਾਦ ਤੇ ਨਰਮੇ, ਮੁੰਜੀ ਹੁੰਦੀ ਚਾਵਲ, ਉਹਨਾਂ ਢੋ ਸ਼ਹਿਰ ਪਹੁੰਚਾਉਣੇ। ਉਹ ਸ਼ਹਿਰ ਢੋ ਕੇ ਟਰਾਂਸਪੋਰਟ ਕਰਕੇ ਉਹਨਾਂ ਨੇ ਸ਼ਹਿਰ ਪਹੁੰਚਾ ਦੇਣੇ।
ਗੱਡਣ ਗੋਡਣ ਵਾਲੇ ਕੰਮੀ, ਬੀਜਣ ਵਾਲੇ ਯਾਨੀ ਗੱਡਣ ਵਾਲੇ ਬੀਜਣ ਵਾਲੇ ਤੇ ਗੋਡਣ ਵਾਲੇ ਜਿਹੜੇ ਗੋਡੀ ਕਰਦੇ ਨੇ। ਗੋਡੀ ਦਾ ਪਤਾ ਹੀ ਹੈ ਨਾ ਤੁਹਾਨੂੰ ਸਾਰਿਆਂ ਨੂੰ। ਗੰਢ ਤਰੁਪ ਜਟਾਤਰ ਪਟਕੇ, ਮਤਲਬ ਇਹ ਜਿਹੜੀ ਇਹ ਕੰਮ ਕਰਦੇ ਆ, ਇਹ ਗੰਢ ਤਰੁਪ ਜਿਹੜੀ ਪਾਰਸ਼ਲ ਚੀਜ਼ਾਂ ਨੂੰ ਜੋੜਨਾ ਇੱਕ ਦੂਜੇ ਦੇ ਨਾਲ। ਮੁੱਛੀ ਧੂੜ, ਇਹ ਸਭ ਕੁਝ ਕਰਦੇ ਆ। ਜਿਹੜੇ ਇਹਦੇ ਕਰਨ ਵਾਲੇ ਨੇ ਉਹਨਾਂ ਦੀਆਂ ਮੁੱਛਾਂ ਉੱਤੇ ਗਰਦੋ ਗੁਬਾਰ ਹੈ, ਧੂੜ ਹੈ। ਹਾਲਾਂ ਉਹਨਾਂ ਨੇ ਮੁੱਛਾਂ ਰੱਖੀਆਂ ਨੇ ਔਰ ਸਮਝਦੇ ਨੇ ਸਾਡੀ ਅਸੀਂ ਬੜੀ ਇੱਜ਼ਤ ਵਾਲੇ ਹਾਂ, ਪਰ ਅਸਲ ਦੇ ਵਿੱਚ ਮੁੱਛਾਂ ਤੇ ਧੂੜ ਪਈ ਹੈ। ਨਮੋਸ਼ੀ ਮੱਥੇ, ਤੇ ਮੱਥਿਆਂ ਦੇ ਉੱਤੇ ਨਮੋਸ਼ੀ ਹੈ। ਸ਼ਰਮ ਹੈ ਕਿ ਅਸੀਂ ਆਪਣੇ ਵਾਸਤੇ ਨਹੀਂ, ਅਸੀਂ ਕਿਸੇ ਵਾਸਤੇ ਉਗਾ ਰਹੇ ਹਾਂ ਤੇ ਗੋਡੀਆਂ ਕਰ ਰਹੇ ਹਾਂ ਤੇ ਭੇਜ ਰਹੇ ਹਾਂ। ਹਾੜੀ ਸੌਣੀ ਕੌਡੀ ਭੋਰੇ, ਹਾੜੀ ਸੌਣੀ ਦੋ ਫਸਲਾਂ ਹੁੰਦੀਆਂ ਨੇ ਵੱਡੀਆਂ ਪੰਜਾਬ ਦੀਆਂ, ਉਹਨਾਂ ਦੇ ਵਿੱਚ ਥੋੜੀ ਜਿਹੀ ਕੌਡੀਆਂ ਦੇ ਭਾਅ ਚੀਜ਼ਾਂ ਵਿਕਣੀਆਂ। ਕੌਡੀਆਂ ਜੋੜ ਕੇ ਸ਼ਹਿਰੀ ਜਾਉਣਾ ਤੇ ਵੱਥ ਨਾ ਆਉਣਾ। ਤੇ ਉਹਨਾਂ ਵਿੱਚੋਂ ਕੌਡੀਆਂ ਉਹ ਜਿਹੜੀਆਂ ਉੱਥੇ ਬਣਾਉਂਦੇ ਨੇ ਪਿੰਡਾਂ 'ਚ, ਉਹਨਾਂ ਨੇ ਕੌਡੀਆਂ ਜੋੜ ਕੇ ਕੁਝ ਨੇ ਜੋੜ ਸ਼ਹਿਰ ਜਾਣਾ ਤੇ ਫਿਰ ਸ਼ਹਿਰੋਂ ਮੁੜ ਕੇ ਨਹੀਂ ਆਉਣਾ। ਖੂਹਾਂ ਅੰਦਰ ਉੱਲੀ ਜਮਣੀ, ਦੰਦ ਨਖਸਮੇ ਭੌਂਦੇ ਜੁਰਨੇ। ਇਹ ਹੁਣ ਤਕਰੀਬਨ ਜਿਹੜੀ ਹੈ ਨਾ ਮਾਡਰਨ ਪੀਰੀਅਡ ਤੇ ਨਜ਼ਮ ਸਾਹਿਬ ਆ ਗਏ ਨੇ। ਜਿਹੜੀ 70s ਦਾ ਪੰਜਾਬ ਸੀ ਕਿ ਕੌਡੀਆਂ ਜੋੜ ਕੇ ਸ਼ਹਿਰੀ ਲੋਕ ਚਲੇ ਗਏ, ਮਾਈਗ੍ਰੇਸ਼ਨ ਹੋ ਗਈ ਤੇ ਫਿਰ ਨਹੀਂ ਆਏ। ਖੂਹਾਂ ਅੰਦਰ ਉੱਲੀ ਜਮਣੀ, ਖੂਹ ਜਿਹੜੇ ਇਰੀਗੇਸ਼ਨ ਵਾਸਤੇ ਜਿਹੜੇ ਖੂਹ ਬਣੇ ਸਨ, ਉਹਨਾਂ ਜ਼ਾਹਰ ਗੱਲ ਹੈ ਕਿ ਜਦੋਂ ਉਹਨਾਂ ਦਾ ਇਸਤੇਮਾਲ ਨਾ ਹੋਵੇ, ਜਦੋਂ ਉਹਨਾਂ ਦੀ ਵਰਤੋਂ ਨਾ ਹੋਵੇ ਤੇ ਉਹਨਾਂ ਦੇ ਵਿੱਚ ਤੇ ਫਿਰ ਉੱਲੀ ਜੰਮ ਜਾਂਦੀ ਹੈ ਨਾ। ਉੱਲੀ ਦਾ ਵੀ ਤੁਹਾਨੂੰ ਸਾਰਿਆਂ ਨੂੰ ਪਤਾ, ਜੇ ਨਹੀਂ ਪਤਾ ਤਾਂ ਪੁੱਛ ਲਓ। ਖੂਹਾਂ ਅੰਦਰ ਉੱਲੀ ਜੰਮਣੀ, ਦਾੰਦ ਦਾ ਮਤਲਬ ਹੈ ਢੱਗੇ, ਆਕਸਨ ਜਿਨ੍ਹਾਂ ਦੇ ਨਾਲ ਵਾਹੀ ਕੀਤੀ ਜਾਂਦੀ ਹੈ। ਦਾੰਦ ਨਖਸਮੇ, ਜਿਨ੍ਹਾਂ ਦਾ ਕੋਈ ਖਸਮ ਨਾ ਹੋਵੇ। ਭੌਂਦੇ ਝੁਰਨੇ, ਜਿਹੜੇ ਢੱਗੇ ਨੇ, ਜਿਹੜੇ ਕਿ ਮੇਨ ਸਟੇ ਹੁੰਦਾ ਸੀ ਪੈਜ਼ੈਂਟਰੀ ਦਾ, ਉਹ ਹੁਣ ਉਹਨਾਂ ਦਾ ਕੋਈ ਖਸਮ ਨਹੀਂ ਹੈਗਾ ਤੇ ਉਹ ਪਰੇਸ਼ਾਨੀ ਵਿੱਚ ਝੁਰਦੇ ਹੋਏ ਪਰੇਸ਼ਾਨ ਪਛਤਾਵੇ ਦਾ ਸਿੰਬਲ ਬਣ ਗਏ ਨੇ। ਸ਼ਹਿਰੀ ਆਣ ਕੇ ਹਿਕਣਾ, ਜੱਟਾਂ ਖੋਜੀਆਂ ਖਤਰੀਆਂ ਨਾਲ ਭਿਆਣੀ ਪਾਉਣੀ। ਤੇ ਸ਼ਹਿਰ ਆ ਕੇ ਇਹ ਜਿਹੜੇ ਕੌਡੀਆਂ ਜਮ੍ਹਾਂ ਕਰਕੇ ਲਿਆਉਂਦੇ ਸਨ, ਇਹਨਾਂ ਚੋਂ ਕੁਛ ਨੇ ਤੇ ਕੁਛ ਨੇ ਜੱਟਾਂ ਨੇ ਤੇ ਖੋਜਿਆਂ ਖਤਰੀਆਂ ਨਾਲ ਪਾਰਟਨਰਸ਼ਿਪ ਕਰ ਲੈਣੀ। ਹਿਕਣਾ ਕਿਲੇ ਫਸੀਲੋਂ ਹੇਠਾਂ, ਕਾਜ਼ੀ ਮੁਫਤੀ ਸ਼ਾਇਰ ਗਾਇਕ ਭੰਡ ਮਖੌਲੀ ਭਾਲ ਸ਼ਿਗਰਦੀ ਫੜਨੀ। ਇਹ ਜਿਹੜੇ ਪਿੰਡੋਂ ਆ ਰਹੇ ਨੇ ਉਹਨਾਂ ਦੇ ਵਿੱਚੋਂ ਜਿਹੜੇ ਕੁਝ ਨੇ ਤੇ ਉਹਨਾਂ ਨੇ ਭਿਆਲੀ ਪਾ ਲੈਣੀ ਤੇ ਬਾਕੀਆਂ ਨੇ ਕਾਜ਼ੀ ਮੁਫਤੀ ਸ਼ਾਇਰ ਗਾਇਕ ਭੰਡ, ਇਹ ਸਾਰੇ ਜਿਹੜੇ ਲੋਕ ਨੇ ਇਹਨਾਂ ਦੇ ਸ਼ਾਗਿਰਦ ਹੋ ਜਾਣਾ ਪਿੰਡੋਂ ਆ ਕੇ। ਪਰ ਬਹੁਤਿਆਂ ਪੰਜਵੇਂ ਬੂਹੇ ਹੇਠੋਂ ਜਾ ਬੁੱਧ ਰੋ ਉੱਤੇ ਡੇਰੇ ਲਾਉਣੇ। ਇਹ ਪਹਿਲੇ ਤੁਸੀਂ ਦੇਖਿਆ ਸੀ ਪੰਜਵਾਂ ਬੂਹਾ ਬੰਦ ਸੀ, ਹੁਣ ਪੰਜਵੇਂ ਬੂਹੇ ਨੂੰ ਡਿਫਾਈਨ ਕਰ ਰਹੇ ਨੇ ਕਿ ਇਹ ਜਿਹੜੇ ਬਹੁਤੇ ਆਏ ਨੇ ਪਿੰਡਾਂ ਤੋਂ, ਇਹਨਾਂ ਨੇ ਪੰਜਵੇਂ ਬੂਹੇ ਦੇ ਬਾਹਰ ਡੇਰੇ ਲਾਉਣੇ ਲਾ ਦੇਣੇ। ਪਰ ਬਹੁਤਿਆਂ ਪੰਜਵੇਂ ਬੂਹੇ ਹੇਠਾਂ
ਬਦਰੋਂ ਉੱਤੇ, ਬਦਰੋਂ ਹੁੰਦੀ ਹੈ ਗੰਦੇ ਪਾਣੀ ਦਾ ਨਾਲਾ, ਗੰਦੇ ਪਾਣੀ ਦੇ ਨਾਲੇ ਦੇ ਉੱਤੇ ਉਹਨਾਂ ਨੇ ਡੇਰੇ ਲਾ ਲਏ। ਇਹ ਬਦਰੋਂ ਮੁਲਤਾਨ ਸ਼ਹਿਰ ਦੀ ਰੀਤ ਪੁਰਾਣੀ, ਵਹਿਣੀ ਵਹਿਣੀ ਮੋਰੀ ਮੋਰੀ ਰਾਜ ਕਿਲੇ ਦੇ ਹੇਠੋਂ ਟੁਰਨੀ, ਸੰਘਣੀ ਸਾਂਝ ਅਣਜਾਣੀ। ਰਾਜ ਕਿਲੇ ਦੇ ਲੋਕ ਸਿਆਣੇ ਆਪਣਾ ਬਾਹਰ ਸਜਾਉਣ ਲਈ ਨਿਤ ਅੰਦਰ ਖੋਰਨ ਜਿਹੜਾ, ਯਾਨੀ ਇਹ ਜਿਹੜੀ ਬਦਲਾਅ ਹੈ, ਜਿਹੜੀ ਗੰਦੇ ਨਾਲਾ ਹੈ, ਜਿਹੜੀ ਪਾਣੀ ਦਾ ਗੰਦਾ ਨਾਲਾ ਹੈ, ਇਹ ਵੀ ਇਹ ਅਸਲ ਦੇ ਵਿੱਚ ਇਹ ਮੁਲਤਾਨ ਸ਼ਹਿਰ ਦੀ ਅਸਲੀ ਰੀਤ ਇਹ ਹੈ। ਇਹ ਵਹਿਣੀ ਵਹਿਣੀ ਮੋਰੀ ਮੋਰੀ, ਮੋਰੀ ਘਰਾਂ ਤੋਂ ਜਿਹੜੀ ਨਿਕਲਦੀਆਂ ਨੇ, ਆਪਣਾ ਹਰ ਘਰ ਦੀ ਜਿਹੜੀ ਨਾਲੀ ਹੁੰਦੀ ਹੈ ਗੰਦੇ ਪਾਣੀ ਦੀ, ਵਹਿਣੀ ਵਹਿਣੀ, ਵਹਿਣੇ ਵੀ ਉਹਨੂੰ ਹੀ ਕਹਿੰਦੇ ਨੇ, ਨਾਲੀ ਨੂੰ ਹੀ ਕਹਿੰਦੇ ਨੇ ਜਿਹੜੀ ਘਰਾਂ ਦੇ ਵਿੱਚ ਹੁੰਦੀ ਹੈ, ਉਹਨੂੰ ਵਹਿਣੀ ਹੀ ਕਹਿੰਦੇ ਨੇ। ਵਹਿਣੀ ਵਹਿਣੀ ਮੋਰੀ ਮੋਰੀ ਰਾਜ ਕਿਲੇ ਦੇ ਹੇਠੋਂ ਟੁਰਨੀ, ਸੰਘਣੀ ਸਾਂਝ ਅਣਜਾਣੀ। ਯਾਨੀ ਇਹ ਜਿਹੜਾ ਗੰਧ ਹੈ ਇਹ ਵੀ ਉਹਨਾਂ ਦਾ ਸਾਂਝਾ ਹੈ, ਜਿਹਦਾ ਕੋਈ ਨਾਂ ਨਹੀਂ ਰੱਖਦਾ, ਜਿਹਨੂੰ ਕੋਈ ਨਾਂ ਨਹੀਂ ਦਿੰਦਾ ਉਸ ਗੰਧ ਨੂੰ। ਰਾਜ ਕਿਲੇ ਦੇ ਲੋਕ ਸਿਆਣੇ ਆਪਣਾ ਬਾਹਰ ਸਜਾਉਣ ਲਈ ਨਿਤ ਅੰਦਰ ਖੋਰਨ ਜਿਹੜਾ, ਆਪਣੇ ਆਪ ਨੂੰ ਬਾਹਰੋਂ ਸਜਾਉਣ ਵਾਸਤੇ ਜਿਹੜਾ ਉਹਨਾਂ ਦਾ ਅੰਦਰ ਜਿਹੜਾ ਬੰਦਿਆਈ ਦਾ, ਇਨਸਾਨੀਅਤ ਦਾ ਜਿਹੜਾ ਅੰਦਰ ਖੁਰਦਾ ਹੈ, ਉਹ ਇਸ ਨਾਲੀ ਵਿੱਚ ਜਾਂਦਾ ਹੈ। ਉਹ ਵਗ ਬਦਰੋਂ ਹੀ ਜਾਣਾ, ਯਾਨੀ ਮਤਲਬ ਜਿਹੜਾ ਉਹਨਾਂ ਦਾ ਜਿਹੜਾ ਉਤਲੇ ਦਾ ਉੱਤੋਂ ਦਾ ਜਿਹੜਾ ਗੰਧ ਹੈ, ਜਿਹੜਾ ਉਹ ਲਾਉਂਦੇ ਨੇ, ਉਹ ਬਦਰੋਂ ਦੇ ਵਿੱਚ ਚਲਾ ਜਾਂਦਾ ਹੈ। ਇੱਕੋ ਰੰਗ ਦੀ ਗਾਰ ਸਲੇਟੀ, ਤੇ ਜਿਹੜੀ ਬਦਰੋਂ ਹੈ, ਜਿਹੜੀ ਗੰਦੇ ਨਾਲ ਪਾਣੀ ਦਾ ਨਾਲਾ ਹੈ, ਉਹਦੇ ਵਿੱਚ ਇੱਕੋ ਸਲੇਟੀ ਰੰਗ ਦੀ ਗਾਰਾ ਜਿਹੜਾ ਹੈ ਉਹ ਹੁੰਦਾ ਹੈ। ਹੌਲੀ ਹੌਲੀ ਹੇਠ ਜ਼ਮੀਨ ਦੇ ਲੱਖਾਂ ਰੰਗ ਸਮੇਟੀ ਆਵੇ। ਉਹ ਰੰਗ ਰੰਗ ਦੀ ਜਿਹੜੀ ਗੰਧ ਹੈ, ਰੰਗ ਰੰਗ ਦੀ ਜਿਹੜੀ ਏਲੀਏਨੇਸ਼ਨ ਦੀ ਡੈਡ ਫਾਰਮ ਹੈ, ਉਹ ਜਿਹੜੀ ਬਦਲਾਅ ਹੈ ਉਹ ਸਮੇਟੀ ਆਉਂਦੀ ਹੈ। ਯਾਨੀ ਉਹਨਾਂ ਨੂੰ ਉਹ ਸਿੰਬਲਾਈਜ਼ ਕਰਦੀ ਹੈ, ਰਿਪਰੈਜ਼ੈਂਟ ਕਰਦੀ ਹੈ। ਕਿਲਿਓਂ ਤੁਰ ਬਦਲਾਅ ਵਤ ਆਉਣੀ ਹੇਠ ਬਾਜ਼ਾਰਾਂ। ਠੀਕ ਹੈ ਜੀ, ਪਹਿਲੇ ਕਿਲੇ ਤੋਂ ਗੰਦ ਨਿਕਲਿਆ, ਹੁਣ ਬਾਜ਼ਾਰਾਂ 'ਚ ਆ ਗਿਆ, ਜਿੱਥੇ ਖੋਜੇ ਖੱਤਰੀ ਨੇ। ਖੋਜੇ ਖੱਤਰੀ ਲੋਕ ਵਿਹਾਰੀ ਸਭ ਬਦਲਾਅ ਨੂੰ ਹੇਠੋਂ ਹੇਠ ਲਗਾਉਂਦੇ। ਇਹ ਜਿਹੜਾ ਗੰਦ ਹੈ ਸਟੇਟ ਦਾ, ਇਹਨੂੰ ਬਿਲਕੁਲ ਖਾਮੋਸ਼ੀ ਦੇ ਨਾਲ ਚੁੱਪ ਕਰਕੇ ਬਗੈਰ ਕੋਈ ਦੱਸੇ ਪੁੱਛੇ ਥੱਲਿਓਂ ਦੀ ਵਗਾ ਦਿੰਦੇ ਨੇ। ਰਾਜ ਕਿਲੇ ਦੀ ਗਾਰ ਦੇ ਅੰਦਰ ਆਪਣੀ ਗਾਰ ਰਲਾਉਣੀ, ਇਹ ਵੀ ਤੁਹਾਨੂੰ ਇਹਦੀ ਵੀ ਹੁਣ ਤੁਹਾਨੂੰ ਸਮਝ ਆ ਗਈ ਹੈ। ਪੰਜਵੇਂ ਬੂਹੇ ਹੇਠਾਂ ਬਦਰੋਂ ਆਉਣੀ ਬਾਹਰ ਜ਼ਮੀਨੋਂ। ਜਦੋਂ ਪੰਜਵੇਂ ਬੂਹੇ ਤੋਂ ਨਿਕਲਦੀ ਹੈ ਨਾ ਬਦਰੋਂ, ਤੇ ਫਿਰ ਉਹ ਜ਼ਮੀਨ ਤੋਂ ਬਾਹਰ ਆ ਜਾਂਦੀ ਹੈ, ਪੰਜਵੇਂ ਬੂਹੇ ਤੱਕ ਅੰਦਰ ਹੀ ਅੰਦਰ ਰਹਿੰਦੀ ਹੈ। ਯਾਨੀ ਜਿਹੜਾ ਗੰਦ ਹੈ ਅੰਦਰ ਦਾ, ਸਾਰਿਆਂ ਦਾ, ਸਟੇਟ ਤੋਂ ਸ਼ੁਰੂ ਹੋ ਕੇ ਤੇ ਕਾਰੋਬਾਰੀ ਲੋਕਾਂ ਤੱਕ ਦਾ, ਉਹ ਅੰਦਰੋਂ ਅੰਦਰੀ ਚੱਲਦਾ ਹੈ, ਉਹ ਨਜ਼ਰ ਨਹੀਂ ਆਉਂਦਾ। ਪੰਜਵੇਂ ਬੂਹੇ ਹਾਂਜੀ, ਪੰਜਵੇਂ ਬੂਹੇ ਹੇਠਾਂ ਬਦਲਾਅ ਬਾਹਰ ਆਉਣੀ ਬਾਹਰ ਜ਼ਮੀਨੋਂ, ਆਉਂਦੀ ਦੇ ਇਹਦੇ ਦੋਵੇਂ ਕੰਢੇ ਕਮੀਆਂ ਮਲਣੇ। ਬਾਹਰ ਆਉਂਦੀ ਹੈ ਤੇ ਦੋਵੇਂ ਕਿਨਾਰਿਆਂ ਦੇ ਉੱਤੇ ਕਮੀ ਲੋਕ ਜਿਹੜੇ ਨੇ ਉਹਨਾਂ ਨੇ ਮੱਲ ਲਏ ਨੇ, ਉਹਨਾਂ ਨੇ ਆਪਣਾ ਕਬਜ਼ਾ ਕੀਤਾ ਹੈ। ਝੁੱਗੀ ਜੋਗੀ ਬਈ ਸ਼ਹਿਰ ਵਿੱਚ ਕਾਈ ਜਾ ਨਾ ਹਾਈ, ਤੇ ਉੱਥੇ ਉਹਨਾਂ ਨੇ ਝੁੱਗੀ ਜੋਗੀ ਜੋਗੀਆਂ ਵਾਲੀ ਝੁੱਗੀ ਪਾ ਲੈਣੀ, ਤੇ ਕਿਉਂਕਿ ਸ਼ਹਿਰ 'ਚ ਤਾਂ ਉਹਨਾਂ ਲਈ ਥਾਂ ਨਹੀਂ ਹੈਗੀ,
इन्ना कमी जिथा कमी चाढ़न जुगा वो खोजियां खतरियां ले, यानी मतलब जेड़े जिथा कमी चाढ़न जुगा वो खोजियां खतरियां ले, यानी जेड़ा कोई मकान बन जाए उन्होंने को झुग्गी दे थां वो खोजे खतरी लै लेंदे ने। कमी सेपी लोक बेसुरते, कमी सेपी लोग जिहड़े ने इन्हां नूं कोई कॉन्शियसनेस नहीं है, अवेयरनेस नहीं है। मल जमीन बगानी महंगी उत्ते वलदे कंधी पक्कियां, मतलब ये टांट है, यानी ये टांट कर रहा शायर कि ये जिहड़े कमी लोग ने इन्हां नूं ये बिल्कुल बेसुरते अवेयरनेस नहीं है, इसे ਲਈ ਇਹ ਬਗਾਨੀ ਜ਼ਮੀਨ ਦੇ ਉੱਤੇ ਕੋਠੇ ਬਣਾ ਲੈਂਦੇ ਨੇ। ਇਹ ਤੁਸੀਂ ਦੇਖਿਆ ਹੋਣਾ ਕਿ ਸ਼ਹਿਰਾਂ ਦੇ ਵਿੱਚ ਇਹ ਆਉਂਦੇ ਨੇ ਪਿੰਡਾਂ ਤੋਂ ਕਮੀ ਲੋਕ, ਮਾੜੇ ਲੋਕ, ਤੇ ਉਹ ਗਰੀਬ ਕੱਚੀਆਂ ਆਬਾਦੀਆਂ ਦੇ ਵਿੱਚ ਆਪਣੇ ਮਕਾਨ ਬਣਾ ਲੈਂਦੇ ਨੇ, ਫਿਰ ਉਹ ਸਟੇਟ ਵਾਲੇ ਢਾਉਂਦੇ ਨੇ ਜਾਂ ਉੱਤੇ ਕਬਜ਼ਾ ਕਰ ਲੈਂਦੇ ਨੇ, ਜੋ ਵੀ ਹੁੰਦਾ ਹੈ। ਮੱਲ ਜ਼ਮੀਨ ਬਗਾਨੀ ਮਹਿੰਗੀ ਉੱਤੇ ਵੜਦੇ ਕੰਧੀ ਕੱਚੀਆਂ, ਪਹਿਲੇ ਕਿਹਾ ਸੀ ਰੱਬ ਜ਼ਮੀਨ ਸਭ ਸ਼ਹਿਰੋਂ ਬਾਹਰ ਜ਼ਮੀਨ ਸਾਰੀ ਰੱਬ ਦੀ ਹੈ, ਪਰ ਹੁਣ ਨਾਲ ਉਹਦੀ ਕੰਡੀਸ਼ਨ ਕੁਆਲੀਫਿਕੇਸ਼ਨ ਆ ਗਈ ਹੈ ਕਿ ਉਹ ਰੱਬ ਦੀ ਜ਼ਮੀਨ ਜਿਹੜੀ ਹੈ ਉੱਤੇ ਵੀ ਕਬਜ਼ਾ ਕੀਤਾ ਹੈ ਲੋਕਾਂ ਨੇ, ਉਹਦੇ ਵੀ ਮਾਲਕ ਥੋੜੇ ਨੇ। ਕਮੀ ਸੁੱਖ ਸੇਪੀ ਲੋਕ ਬੇਸੁਰਤੇ ਅੰਦਰ ਖੁਰਦੇ ਜਾਂਦੇ ਨੂੰ ਆਪ ਹੇਠੋ ਹੇਠ ਵਗਾਵਣ ਦਾ ਵਲ ਦੱਸੇ ਇਹਨਾਂ ਨੂੰ ਕਿਹੜਾ। ਦੋ ਲਾਈਨਾਂ ਛੱਡ ਗਏ ਉਹ ਡਾਕਟਰ ਸਾਹਿਬ, ਕਿਹੜੀਆਂ? ਕਮੀ ਸੇਪੀ ਲੋਕ ਬੇਸੁਰਤੇ ਮਲ ਜ਼ਮੀਨ ਬੇਗਾਨੀ ਮਹਿੰਗੀ ਉੱਤੇ ਕੰਧੀ ਕੱਚੀਆਂ। ਆਹੋ, ਮਤਲਬ ਜਿਹੜੇ ਕਮੀ ਲੋਕੀ ਨੇ, ਇਹ ਬੇਸੁਰਤੇ ਲੋਕ ਨੇ, ਇਹ ਬਗਾਨੀ ਜ਼ਮੀਨ ਜਿਹੜੀ ਹੈ, ਜਿਹੜੀ ਐਕਚੁਅਲੀ ਜਿਹੜੀ ਲੋਕਾਂ ਨੇ ਪਹਿਲੇ ਹੀ ਖਰੀਦ ਲਈ ਹੈ, ਉਹਦੇ ਉੱਤੇ ਕਬਜ਼ਾ ਕਰਕੇ ਤੇ ਕੱਚੀਆਂ ਕੰਧਾਂ ਬਣਾ ਲੈਂਦੇ ਨੇ। ਕਮੀ ਸੇਪੀ ਲੋਕ ਬੇਸੁਰਤੇ ਅੰਦਰ ਖੁਰਦੇ ਜਾਂਦੇ ਨੂੰ ਨੱਪ ਹੇਠੋ ਹੇਠ ਵਗਾਵਣ ਦਾ ਵੱਲ ਦੱਸੇ ਇਹਨਾਂ ਨੂੰ ਕਿਹੜਾ। ਯਾਨੀ ਜਿਹੜੀ ਅਪਰ ਕਲਾਸਿਸ ਨੇ, ਰੂਲਿੰਗ ਕਲਾਸਿਸ ਜਿਹੜੀਆਂ ਨੇ, ਸਟੇਟ ਦੀਆਂ ਇੰਸਟੀਟਿਊਸ਼ਨ ਜਿਹੜੇ ਚਲਾਉਣ ਵਾਲੇ ਤੇ ਜਿਹੜੇ ਕਾਰੋਬਾਰੀ ਕਲਾਸਿਸ ਨੇ, ਉਹਨਾਂ ਨੂੰ ਆਪਣੇ ਵਿਜੋਗ ਔਰ ਏਲੀਏਨੇਸ਼ਨ ਨੂੰ ਸਾਂਭਣ ਦਾ ਤਰੀਕਾ ਆਉਂਦਾ ਹੈ, ਉਹਨੂੰ ਕਿਵੇਂ ਸਾਂਭਣਾ ਹੈ। ਇਹ ਜਿਹੜਾ ਕਮੀ ਸੇਪੀ ਬਿਲਕੁਲ ਥੱਲੇ ਹੈ, ਇਹਨੂੰ ਨਹੀਂ ਆਉਂਦਾ ਕਿਵੇਂ ਸਾਂਭਣਾ ਹੈ। ਇਸ ਵਾਸਤੇ ਅੰਦਰ ਉਹਨਾਂ ਦਾ ਜਿਹੜਾ ਅੰਦਰ ਖੁਰਦਾ ਹੈ, ਉਹ ਵਿਦਰੋਹ ਦੇ ਜ਼ਰੀਏ ਬਾਹਰ ਆ, ਉਹ ਵਿਦਰੋਹ ਦੇ ਅੰਦਰ ਸ਼ਹਿਰ ਦੇ ਥੱਲਿਓਂ ਲੰਘ ਰਿਹਾ ਹੈ। ਜਿਹੜਾ ਇਹਨਾਂ ਦਾ ਅੰਦਰ ਖੁਰ ਰਿਹਾ ਹੈ, ਉਹ ਉੱਥੇ ਵਿਦਰੋਹ ਬਾਹਰ ਉੱਤੇ ਆ ਗਈ ਹੈ। ਹਾਂਜੀ ਡਾਕਟਰ ਸਾਹਿਬ, ਸਾਡੇ ਕੋਲ ਕੋਈ 15-20 ਮਿੰਟ ਹੀ ਰਹਿ ਗਏ ਨੇ ਕਲਾਸ ਅਗਲੀ ਤੋਂ ਸ਼ੁਰੂ ਹੋਣ ਤੋਂ ਪਹਿਲਾਂ। ਠੀਕ ਹੈ ਯਾਰ, ਇੱਥੇ ਤੇ ਕਰ ਲੈਣੀ, ਅਗਲਾ ਮੇਰਾ ਖਿਆਲ ਪਹਿਰਾ ਖਤਮ ਹੋ ਜਾਂਦਾ ਅੱਗੇ ਜਾ ਕੇ। ਸਾਵਣ ਝੜੀਆਂ ਉਛਲ ਬਦਰੋ ਕੰਢੇ ਛੱਡ ਜਾਣੀ, ਵਿੱਚ ਕਮੀ ਛੋਰਾਂ ਮੁਰਦੇ ਤਾਰੀਆਂ ਧਰਨੀਆਂ, ਮੁਰਦੇ ਤਾਰੀ ਤਰਦੇ ਅੱਖ ਉਗੜੇ ਕਿਲੇ ਵਿੱਚ ਹੋਈ ਹੈ। ਬਸ ਇੱਥੇ ਤੱਕ ਕਾਫੀ ਹੈ, ਮੁਕੰਮਲ ਇੱਕ ਚੈਪਟਰ ਮੁਕੰਮਲ ਹੋ। ਹਾਂ ਬਿਲਕੁਲ ਸਹੀ ਕਹਿੰਦੇ ਹੋ। ਸਾਉਣ ਭਾਦੋਂ ਦੇ ਵਿੱਚ ਜਦੋਂ ਮੀਂਹ ਪੈਂਦੇ ਨੇ ਤੇ ਉਦੋਂ ਇਹ ਜਿਹੜੀ ਵਿਦਰੋਹ ਹੈ, ਇਹ ਬਾਹਰ ਜਿਹੜੀ ਨਿਕਲਦੀ ਹੈ, ਇਹਨੇ ਕੰਢਿਆਂ ਤੋਂ ਬਾਹਰ ਵਗ ਪੈਣੀ, ਤੇ ਉਹਦੇ ਵਿੱਚ ਕਮੀ ਜਿਹੜੇ ਮੁੰਡੇ ਨੇ, ਛੋਰ ਜਿਹੜੇ ਨੇ, ਉਹਨਾਂ ਨੇ ਮੁਰਦਾ ਤਾਰੀਆਂ ਕਰਨੀਆਂ। ਮੁਰਦਾ ਤਾਰੀ ਹੁੰਦੀ ਹੈ ਪਿੱਛੇ ਹੱਥ ਕਰਕੇ ਕਰਨਾ, ਤੇ ਮੁਰਦਾ ਤਾਰੀ ਤਰਦਿਆਂ ਖਾਬ ਦੇਖਦੇ ਨੇ ਕਿ ਸਾਡੀ ਇਹ ਤਾਰੀ ਤਰਦੇ ਵਿਦਰੋਹ ਦੇ ਜ਼ਰੀਏ ਅਸੀਂ ਜਾ ਕੇ ਕਿਲੇ ਦੇ ਵਿੱਚ ਨਿਕਲ ਪਈਏ, ਕਿਲੇ ਤੱਕ ਪਹੁੰਚ ਜਾਈਏ ਅਸੀਂ। ਯਾਨੀ ਇਹ ਖਾਬ ਇਹ ਆ ਉਹਨਾਂ ਦਾ।
ਚਲੋ ਜੀ, ਮੇਰੇ ਖਿਆਲ ਜਿੰਨਾ ਕਾਫੀ ਹੈ ਤੇ ਇਸ ਤੋਂ ਹਾਂਜੀ ਫਿਰ ਡਾਕਟਰ ਅੱਗੇ ਸਾਹਿਬ, ਮਜ਼ਾ ਤੇ ਬਹੁਤ ਆ ਰਿਹਾ, ਹੁਣ ਬੰਦ ਕਰਨ ਨੂੰ ਦਿਲ ਨਹੀਂ ਕਰ ਰਿਹਾ। ਅਗਲੇ ਹਫਤੇ ਫਿਰ ਸ਼ੁਰੂ ਕਰਾਂਗੇ ਦੁਬਾਰਾ ਅੱਗੇ। ਹਾਂਜੀ ਬਿਲਕੁਲ ਬਿਲਕੁਲ। ਨਹੀਂ ਮਤਲਬ ਇਹ ਕਿ ਕੋਈ ਉਹ ਠੀਕ ਹੈ ਜੇ ਵੈਸੇ ਅਗਰ ਅਜੇ 5-10 ਮਿੰਟ ਹੈਗੇ ਨੇ, ਇਹਦੇ ਹਾਂਜੀ। ਵਿੱਚ ਅਗਰ ਤੁਸੀਂ ਚਾਹੋ ਤੇ ਗੱਲਬਾਤ ਵੀ ਕਰ ਸਕਦੇ ਹੋ, ਕੋਈ ਜ਼ਰੂਰੀ ਨਹੀਂ ਕਿ ਮੈਂ ਹੀ ਬੋਲਦਾ ਰਹਾਂ। ਡਾਕਟਰ ਸਾਹਿਬ ਜਿਹੜਾ ਮੋਰੀ ਤੇ ਵਹਿਣੀ ਜਿਹੜਾ ਗਾਰਾ ਆ ਰਿਹਾ ਹੈ 5ਵੇਂ ਦਰਵਾਜ਼ੇ ਦੇ ਅੰਦਰੋਂ, ਤੇ ਉਹ ਬਾਹਰ ਆ ਕੇ ਫਿਰ ਜਿਹੜਾ ਬਾਹਰ ਗਾਰਾ ਮਿਲਦਾ ਪਿਆ ਉਹਦੇ ਵਿੱਚ ਵੀ ਮਿਕਸ ਹੋ ਰਿਹਾ ਹੈ। ਇਟ ਆਲ ਰਿਪਰੈਜ਼ੈਂਟਸ ਜਿਹੜੀ ਕਰਪਸ਼ਨ ਹੈ ਜਿਹੜੀ ਉੱਪਰੋਂ ਸ਼ੁਰੂ ਹੋ ਰਹੀ ਹੈ ਥੱਲੇ ਤੱਕ ਆ ਰਹੀ ਹੈ। ਇਹ ਵੀ ਕੈਨ ਸੇ ਦੈਟ ਕਿ ਇਸ਼ਾਰਾ ਹੈਗਾ ਉਸ ਕਰਪਸ਼ਨ ਵੱਲ ਜਿਹੜੀ ਉੱਪਰੋਂ ਚੱਲਦੀ ਪਈ ਹੈ, ਔਰ ਉਹੀ ਗੰਦ ਤੇ ਉਹੀ ਕਰਪਸ਼ਨ। ਨਹੀਂ ਸਹੀ ਸਾਹਿਬ, ਇਹ ਕਰਪਸ਼ਨ ਨਹੀਂ ਹੈ। ਕਰਪਸ਼ਨ ਕੀ ਹੁੰਦੀ ਹੈ? ਕਰਪਸ਼ਨ ਤੇ ਇਹ ਹੈ ਕਿ ਜਿਹੜਾ ਸਟੇਟ ਨੇ ਜੋ ਕਾਨੂੰਨ ਅਸੂਲ ਮਿਥਿਆ ਹੈ ਉਹਨੂੰ ਤੋੜਨ ਲਈ ਜਾਂ ਉਹਨੂੰ ਇੰਪਲੀਮੈਂਟ ਕਰਨ ਲਈ ਕਿਸੇ ਕੋਲੋਂ ਪੈਸੇ ਲੈ ਲੈਣੇ, ਠੀਕ ਹੈ ਨਾ, ਰਿਸ਼ਵਤ ਹੈ, ਇਹ ਕਰਪਸ਼ਨ ਹੈ ਨਾ ਜੀ। ਲੇਕਿਨ ਫਰਜ਼ ਕਰੋ ਕਰਪਸ਼ਨ ਬਿਲਕੁਲ ਨਹੀਂ ਹੈ ਔਰ ਕਲਾਸ ਸੁਸਾਇਟੀ ਹੈ, ਜਿਵੇਂ ਵੈਸਟਰਨ ਸੁਸਾਇਟੀਜ਼ ਨੇ। ਵੈਸਟਰਨ ਸੁਸਾਇਟੀਜ਼ ਦੇ ਵਿੱਚ ਉਸ ਤਰ੍ਹਾਂ ਦੀ ਕਰਪਸ਼ਨ, ਤੇ ਇੱਥੇ ਮਿਸਾਲ ਦੇ ਤੌਰ ਤੇ ਅਮਰੀਕਾ ਦੇ ਵਿੱਚ ਹੀ ਤੁਸੀਂ ਦੇਖੋ, ਕੋਈ ਉਸ ਪਾਕਿਸਤਾਨ ਅਗਲੀ ਕਰਪਸ਼ਨ ਤੇ ਨਹੀਂ ਹੈਗੀ। ਮਤਲਬ ਤੁਸੀਂ ਕਿਸੇ ਦਫ਼ਤਰ ਜਾਓ ਤੇ ਕੋਈ ਪੈਸੇ ਜੈਸੇ ਤੇ ਨਾ ਤੁਹਾਡੇ ਕੋਲ ਲੈਂਦਾ ਜੀ, ਕਿ ਤੁਸੀਂ ਰਿਸ਼ਵਤ ਦੇ ਕੇ ਲਾਇਸੈਂਸ ਤੇ ਨਹੀਂ ਨਾ ਲੈ ਸਕਦੇ। ਇੱਥੇ ਤੁਸੀਂ ਵੀ ਇੱਥੇ ਰਹਿ ਰਹੇ ਹੋ, ਮੈਂ ਵੀ ਇੱਥੇ 40 ਸਾਲ ਤੋਂ ਰਹਿ ਰਿਹਾ, ਇਹ ਨਹੀਂ ਇੱਥੇ ਹੁੰਦਾ। ਲੇਕਿਨ ਜੇ ਫਰਜ਼ ਕਰੋ ਇਹ ਨਜ਼ਮ ਜਿਹੜੀ ਹੈ ਇਹ ਅਮਰੀਕਾ ਦੇ ਬਾਰੇ 'ਚ ਲਿਖੀ ਗਈ ਹੋਵੇ ਤੇ ਕਿਵੇਂ ਇੰਟਰਪ੍ਰੈਟ ਕਰੋਗੇ? ਜੇ ਮੈਂ ਤੁਹਾਨੂੰ ਕਹਾਂ ਇਹ ਪਾਕਿਸਤਾਨ ਦੇ ਬਾਰੇ 'ਚ ਨਜ਼ਮ ਨਹੀਂ ਲਿਖੀ ਗਈ, ਇਹ ਅਮਰੀਕਾ ਤੇ ਕਿਸੇ ਵੀ ਇਹ ਸੁਸਾਇਟੀ, ਕਿਸੇ ਵੀ ਜਿਹੜੀ ਕਲਾਸ ਸੁਸਾਇਟੀ ਉਹਦੇ ਬਾਰੇ 'ਚ ਲਿਖੀ ਗਈ ਹੈ। ਹਾਂਜੀ ਦੱਸੋ ਜੀ ਕਿਸ਼ੋਰ ਜੀ। ਜੀ ਡਾਕਟਰ ਸਾਹਿਬ, ਮੈਂ ਇੱਕ ਗੱਲ ਕਰਨੀ ਪਈ ਸੀ ਕਿ ਇਹ ਬੜਾ ਇੱਕ ਪੋਲੀਟੀਕਲ ਇਕਨੋਮੀ ਉੱਪਰ ਬੜਾ ਇੱਕ ਕਮੈਂਟ ਆ, ਮਾੜਾ ਆਪਣਾ ਸਬਜੈਕਟ ਇਕਨੋਮਿਕਸ ਆ, ਤੇ ਮੈਂ ਉਹੀ सोचनी पी सी कि ये असा नहीं अजकल नहीं सोसाइटी उपर भी तुसा इंटरप्रेट करी सकने हो, तुसा किसी और सोसाइटी तुसा 14th 15th सेंचुरी यूरोप चली गच्छो, उत्थे ये तुसा इंटरप्रेट करे सकने हो। कोई बहुत एक यूनिवर्सल जा कमेंट आ, हालांकि स्टोरी सिर्फ मुल्तान शहर नहीं होनी। ਆਹੋ, ਲੇਕਿਨ ਇਹਦੇ 'ਚ ਕਿਸ਼ੋਰ ਜੀ ਜਿਹੜਾ ਇਹਦੇ 'ਚ ਜਿਹੜਾ ਮੈਂਟਲ ਬੈਕਗਰਾਉਂਡ ਹੈ ਨਾ, ਉਹ 60s ਔਰ 70s ਦਾ ਪੀਰੀਅਡ ਦੇ ਵਿੱਚ ਜਿਹੜੇ ਆਈਡੀਆਜ਼ ਅਮਰਜ ਕਰ ਰਹੇ ਸਨ ਜੀ, ਉਹਨਾਂ ਦੇ ਤਹਿਤ ਉਲੀਕਿਆ ਜਾ ਰਿਹਾ ਸਾਰਾ ਕੁਝ। ਜਿਹੜੀ ਬਦਰੋਹ ਹੈ ਨਾ, ਹਰ ਸ਼ਹਿਰ, ਵੱਡਾ ਸ਼ਹਿਰ ਜੇ ਲਾਹੌਰ ਸ਼ਹਿਰ 'ਚ ਵੀ ਇੱਕ ਬਦਰੋਹ ਹੁੰਦੀ ਸੀ ਕਿਲੇ ਤੋਂ ਬਾਹਰ। ਜਿਹੜੇ 4-5 ਦਰਵਾਜ਼ੇ ਨੇ ਨਾ, 4 ਦਰਵਾਜ਼ੇ ਤੁਸੀਂ ਆ ਜਾ ਸਕਦੇ ਹੋ, ਦੇ ਆਰ ਲੀਗਲ ਡੋਰ। ਇਹ ਜਿਹੜੀ 5ਵੀਂ ਬਦਰੋਹ ਸ਼ਹਿਰ ਦੇ ਥੱਲਿਓ ਜਾ ਰਹੀ ਹੈ, ਇਹਦਾ ਬੂਹਾ ਕੋਈ ਨਹੀਂ ਹੈ, ਇਹਦੇ ਵਿੱਚੋਂ ਤੁਸੀਂ ਇਹ ਐਕਚੁਅਲੀ ਵੇਸਟ ਹੈ। ਉਸ ਜਿਹੜਾ ਸਾਰਾ ਵੇਸਟ ਹੋ ਰਿਹਾ, ਉਹਦੇ ਜਿਹੜੇ ਉੱਥੇ ਕੋਈ ਕਿਸੇ ਦੀ ਮਾਲਕੀ ਵੀ ਕੋਈ ਨਹੀਂ ਹੈ, ਲੇਕਿਨ ਸ਼ਾਇਰ ਦੱਸ ਰਿਹਾ ਕਿ ਉੱਥੇ ਪੂਰੀ ਬਸਤੀ ਆਬਾਦ ਹੈ। ਉਹਦੇ ਜੋ ਖੋਜੇ ਖੱਤਰੀ ਜੇ ਉਹ, ਔਰ ਉਹ ਜਿਹੜੀ ਗਾਰ ਹੈ ਉਹ ਜਿਹੜਾ ਹੈ ਉਹ ਤਪੜੇ, ਉਹਨਾਂ ਨੂੰ ਜਿਹੜਾ ਹੈ ਉਹ ਇੰਨੇ ਸਿਆਣੇ ਨੇ ਖੋਜੇ ਖੱਤਰੀ ਕਿ ਉਹ ਉਹਨਾਂ ਨੂੰ ਛੁਪਾਉਣਾ ਆਉਂਦਾ ਚੀਜ਼ਾਂ ਨੂੰ। ਜਿਹੜੇ ਕਮੀ ਵਿਚਾਰੇ ਨੇ ਉਹ ਨਹੀਂ ਕਰ ਸਕਦੇ। ਲੇਕਿਨ ਇਹ ਬਦਰੋਹ ਹੀ ਹੈ ਜਿਹਦੇ ਕੰਡਿਆਂ ਦੇ ਉੱਤੇ ਜੋਗੀ ਔਰ ਸਾਰੇ ਗਰੀਬ ਲੋਕ ਬੈਠੇ ਨੇ। ਇਹ ਕੋਈ ਲੀਗਲ ਨਹੀਂ ਹੈ, ਇਹ ਜਿਹੜੀ ਬਦਰੋਹ ਹੈ ਇਹ ਲੀਗਲ ਨਹੀਂ ਹੈ। ਇਹ ਇੱਕ ਜਿਹੜਾ ਹੈ ਇੱਕ ਸਟਿੰਕਿੰਗ ਪੁਆਇੰਟ ਹੈ ਉਸ ਕਿਲੇ ਦਾ ਜਿਹੜਾ ਹੈ ਸਿਸਟਮ ਦਾ। ਹਾਂ, ਉੱਥੇ ਜਿਹੜੀ ਹੈ ਉਹ ਖਲਕਤ ਜਿਹੜੀ ਹੈ ਉੱਥੇ ਰਹਿ ਰਹੀ ਹੈ, ਔਰ ਉਹਦੀ ਉਹਨਾਂ ਨੇ ਪੂਰੀ ਉਹਦਾ ਇੱਕ ਜਹਾਨ ਦੱਸਿਆ ਹੈ ਕਿ ਉੱਥੇ ਬਦਰੋਹ ਹੈ ਲੇਕਿਨ ਪੂਰੀ ਦੁਨੀਆ ਹੈ ਉੱਥੇ, ਪੂਰਾ ਇੱਕ ਜਹਾਨ ਹੈ, ਲੇਕਿਨ ਉਹ ਲੀਗਲ ਨਹੀਂ ਹੈ, ਉਹ ਸੈਕਟਰੀ 5 ਨਹੀਂ ਹੈ।
ਉਹ ਜਿਹੜਾ ਰਾਜ ਕਿਲੇ ਦੇ ਉਹ ਪੂਰਾ ਹਿੱਸਾ ਨਹੀਂ ਹੈ। ਉਹ ਇੱਕ ਖੁਦ ਰੋ ਹੈ, ਉਹਨੂੰ ਕੁਝ ਢੱਕ ਵੀ ਨਹੀਂ ਸਕਦੇ, ਉਹ ਹੈ ਵੀ ਨੈਚੁਰਲ ਹੈ। ਬਾਹਰ ਹੈ, ਸ਼ਹਿਰ ਦਾ ਗੰਦ ਬਾਹਰ ਤੇ ਜਾਣਾ ਹੀ ਹੈ। ਫਿਰ ਇਹ ਹੈ ਕਿ ਖੋਜੇ ਖੱਤਰੀ ਰਾਜ ਕਿਲੇ ਵਾਲੇ ਜਿਹੜੇ ਨੇ ਉਹ ਬਾਹਰ ਵਾਦੀ ਬਦਰਾਓ ਤੇ ਨਹੀਂ ਨਾ ਰਹਿ ਸਕਦੇ। ਹਾਂ, ਵਿਚਾਰੇ ਮਨੀਰ ਨਿਆਜ਼ ਦਾ ਘਰ ਬਦਰਾਓ ਤੇ ਸੀ। ਉਹਦਾ ਜਿਹੜਾ ਪੁਰਾਣਾ ਘਰ ਸੀਗਾ ਨਾ, ਉਹ ਜਿਹੜੀ ਸ਼ਮਾ ਸਾਨਵੀ ਦੇ ਲਾਗੋਂ ਜ਼ੁਬੈਰ ਨਹੀਂ ਸੀ ਲੰਘਦੀ ਬਦਰਾਓ। ਹਾਂਜੀ ਹੈ ਸੀ ਕਿਲਾ, ਉਹ ਟਾਊਨਸ਼ਿਪ ਦੇ ਅੰਦਰ ਲੰਘਦਾ ਕਿਲਾ, ਉਹ ਨਾਲਾ ਜਿਹੜਾ ਉਹ ਨਾਲਾ ਜਿਹੜਾ ਲੰਘਦਾ ਹੈ ਨਾ, ਉਹ ਉਹਦੇ ਉੱਤੇ ਸੀ ਘਰ ਉਹਦਾ। ਜ਼ੁਬੈਰ ਸਾਹਿਬ ਉਹ ਕਵਰ ਨਹੀਂ ਹੋ ਗਈ ਹੁਣ? ਸ਼ਾਹ ਹੁਸੈਨ ਦੀ ਹੈ ਨਾ, ਅਸਾਂ ਮੋਰੀ ਉਹ ਲੰਘ ਪਿਆਸੇ। ਆਹੋ, ਉਹ ਵੀ ਬਦਰੋਹ ਦੀ ਗੱਲ ਕਰ ਰਿਹਾ, ਉਹ ਲਾਹੌਰ ਸ਼ਹਿਰ ਦੀ ਬਦਰੋਹ ਦੀ ਗੱਲ ਕਰ ਰਿਹਾ ਜੀ। ਅਸਾਂ ਮੋਰੀ ਉਹ ਲੰਘ ਪਿਆਸੇ, ਉਹ ਪੜਾਂਗੇ ਅਸੀਂ ਅੱਗੇ, ਮਨਜ਼ੂਰ ਸਾਹਿਬ ਸਿਲੈਕਟ ਕਰਾਂਗੇ ਕਰਾਂਗੇ ਅਸੀਂ। ਲੇਕਿਨ ਕਦੀ ਨਾ ਕਦੀ ਸਾਹਿਬ ਦੀ ਜਿਹੜੀ ਮੋਸਟਲੀ ਅਗਰ ਤੁਸੀਂ ਉਹ ਹੁਣ ਲੰਬੀ ਨਜ਼ਮ ਹੈ ਤੇ ਹਰ ਲਫ਼ਜ਼ ਤੇ ਗੱਲ ਕਰਨੀ ਜ਼ਰਾ ਮੁਸ਼ਕਲ ਹੈ, ਲੇਕਿਨ ਉਹਨਾਂ ਦੀ ਜਿਹੜੀ ਮੈਟਾਫਰਸ ਔਰ ਸਿਮਿਲੀਜ਼ ਹੁੰਦੀਆਂ ਨੇ ਨਾ, ਉਹ ਕਲਾਸੀਕਲ ਤੋਂ ਵਿੱਚੋਂ ਕਿਤੋਂ ਆਈਆਂ ਹੁੰਦੀਆਂ ਨੇ। ਇਹ ਮਸਲਨ ਬਿਲਕੁਲ ਜ਼ੁਬੈਰ ਔਰ ਦੀ ਗੱਲ ਸਹੀ ਹੈ ਕਿ ਜਿਹੜੀ ਸ਼ਾਹ ਹੁਸੈਨ ਦੀ ਮੋਰੀ ਹੈ, ਅਸੀਂ ਮੋਰੀਓਂ ਲੰਘ ਪਿਆਸੇ, ਅਸੀਂ ਟੱਪਣ ਟੱਪ ਨਿਕਲਿਆ ਸੇ। ਹਾਂ, ਉਹ ਜਿਹੜੀ ਕਾਫੀ ਹੈ, ਡੰਡ ਪੁਰਾਣੀ ਕੁੱਤਿਆਂ ਲੱਕੀ, ਡੰਡ ਪੁਰਾਣੀ ਕੁੱਤਿਆਂ ਲੱਕੀ, ਅਸੀਂ ਸਰੋਵਰ ਮਾਂ ਧੋਤਿਆਸੇ। ਵਾਹ ਡਾਕਟਰ ਸਾਹਿਬ, ਬੜਾ ਜੋੜਿਆ ਜੇ ਮੋਰੀ ਨੂੰ ਸ਼ਾਹ ਹਾਂ। ਲੇਕਿਨ ਇਹ ਬਦਰੋਹ ਤੇ ਨਾ ਬੜਾ ਗੌਰ ਪਾਓ, ਹੈ ਬਦਰੋਹ ਹੈ ਕੀ ਹੈ, ਸ਼ਾਇਰ ਕੀ ਰਮਜ਼ ਬਣਾ ਰਿਹਾ ਬਦਰੋਹ ਦੀ। ਇਹਨੂੰ ਦੁਬਾਰਾ ਸਾਰੀ ਨਜ਼ਮ ਨੂੰ ਦੁਬਾਰਾ ਪੜੋ, 5 ਦਰਵਾਜ਼ਿਆਂ ਤੋਂ ਸ਼ੁਰੂ ਕਰਕੇ ਬਦਰੋਹ ਤੱਕ ਲੈ ਕੇ ਆ ਰਿਹਾ। ਮੈਂ ਐਕਸਪੈਕਟ ਕਰਨਾ ਹੈ ਕਿ ਤੁਸੀਂ ਸਾਰੇ ਜਿਹੜੇ ਹੋ, ਤੁਸੀਂ ਅਗਲੇ ਸੰਡੇ ਤੱਕ ਇਹਨੂੰ 1-2 ਵਾਰੀ ਜਿਹੜੀ ਅਸੀਂ ਪੜ੍ਹੀ ਹੈ ਇਹਨੂੰ ਪੜ੍ਹੋਗੇ, ਤੇ ਅਗਲੇ ਹਿੱਸੇ ਜਿਹੜਾ ਨਹੀਂ ਪੜ੍ਹਿਆ ਉਹਨੂੰ ਵੀ ਪੜ੍ਹੋਗੇ। ਮੇਰੀ ਐਕਸਪੈਕਟੇਸ਼ਨ ਇਹ ਹੈ ਤੁਹਾਡੇ ਕੋਲ ਕਿ ਪੜ੍ਹ ਕੇ ਆਈਏ। ਜੀ ਜੀ। ਡਾਕਟਰ ਸਾਹਿਬ ਮੈਂ ਪੜ੍ਹ ਕੇ ਆਈ ਹਾਂ ਅੱਜ ਸਾਰੀ। ਤੁਹਾਡਾ ਮੈਨੂੰ ਪਤਾ ਤੁਸੀਂ ਪੜ੍ਹ ਕੇ ਆਏ। ਡਾਕਟਰ ਸਾਹਿਬ ਮੈਂ ਨਹੀਂ ਪੜ੍ਹ ਕੇ ਆਇਆ। ਚਲੋ ਨਹੀਂ ਸਾਰੇ ਡਾਕਟਰ ਸਾਹਿਬ ਅਸੀਂ ਨੰਬਰ ਲਵਾ ਰਹੇ ਹਾਂ ਜੇ। ਡਾਕਟਰ ਸਾਹਿਬ ਗੱਲਾਂ ਬੜੀਆਂ ਵੱਧ ਕੇ ਕਰਦੇ। ਤੁਸੀਂ ਕਿਸ਼ਵਰ ਜੀ ਕੱਲ ਸਾਡੀ ਸੰਗਤ ਚ ਨਹੀਂ ਆਇਆ, ਸੰਗਤ ਚ ਆਇਆ ਕਰੋ। ਡਾਕਟਰ ਸਾਹਿਬ ਮੈਂ ਕੋਸ਼ਿਸ਼ ਕਰਾਂਗੀ ਕਿ ਮਾੜੀ ਜਿਹੜੀ ਕਮਿਟਮੈਂਟ ਹੀ ਮਾੜੀ ਸੈਟਰਡੇ ਕੀ ਆਪਣੀ ਕਲਾਸ ਇੱਕ ਹੋਣੀ। ਅੱਛਾ ਨਹੀਂ ਫਿਰ ਠੀਕ ਹੈ। ਨਹੀਂ ਫਿਰ ਠੀਕ ਹੈ, ਜਿਹਨੂੰ ਕੰਮ ਹੈ ਉਹਨੇ, ਅਸੀਂ ਤੇ ਨਕੰਮੇ ਲੋਕ ਹੈ। ਨਹੀਂ ਜਿਹੜੀ ਗੱਲ ਸਹੀ ਹੈਗੀ ਆ, ਅਸੀਂ ਵਾਕਈ ਨਕੰਮੇ ਲੋਕ ਆ, ਸਾਡੇ ਕੋਲ ਕਰਨ ਨੂੰ ਹੀ ਨਹੀਂ ਹੈਗਾ, ਇਹੋ ਜਿਹੇ ਕੰਮ ਕਰਦੇ ਰਹਿੰਦੇ ਆ। ਲਓ ਜੀ, ਫਿਰ ਇਹ ਕਲਾਸ ਮੁਕਾਈਏ ਤੇ ਆਪਣਾ ਤੁਸੀਂ ਅਮਰਜੀਤ ਜੀ ਤੁਸੀਂ ਦੂਸਰੇ ਗਰੁੱਪ ਨੂੰ ਪੰਜਾਬੀਅਤ ਦੀ ਸੰਗਤ ਨੂੰ ਭੇਜ ਦਿਓ। ਠੀਕ ਹੈ ਜੀ, ਓਕੇ। ਹਾਂਜੀ, ਹੁਣ ਇਹਨੂੰ ਇੱਥੇ ਅਸੀਂ ਵਾਈਂਡ ਅਪ ਸਾਰੇ